ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ, ਪਰ ਉਸ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰਸ ਦਾ, ਜਿਨ੍ਹਾਂ ਦੇ ਜ਼ਰੀਏ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਜੇਕਰ ਕਰਵਾਉਣੀ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਬੇਝਿਜਕ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 4082722500। ਉਸ ਤੋਂ ਬਾਅਦ ਗੁਰਦੀਪ ਸਿੰਘ ਬਿਰਦੀ, ਸਤਨਾਮ ਸਿੰਘ ਸ਼ੇਰਗਿੱਲ ਤੇ ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਤੇ ਗੁਰਪਾਲ ਗਿੱਲ ਇਸ ਪ੍ਰੋਗਰਾਮ ਦੇ ਸਪਾਂਸਰ ਨੇ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਕਰਕੇ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਿਆ। ਬਲਤੇਜ ਪੰਨੂ ਜੀ ਨਾਲ ਸਾਂਝ ਪਾਉਣੇ, ਉਸ ਤੋਂ ਬਾਅਦ ਖਬਰਾਂ ਦੀ ਤਫਸੀਲ ਵੱਲ ਵਧਾਂਗੇ। ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਤੇ। ਮਿਹਰਬਾਨੀ ਪ੍ਰਵੀਨ, ਧੰਨਵਾਦ। ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰੇ ਸਰੋਤਿਆਂ ਨੂੰ ਵੀ ਜੀ, ਮਿਹਰਬਾਨੀ ਜੀ। ਪੰਨੂ ਸਾਹਿਬ, ਬਹੁਤ ਵੱਡੀ ਚਰਚਾ ਤੇ ਬਹੁਤ ਅਹਿਮ ਖਬਰ ਹੈ। ਪਹਿਲੀ ਖਬਰ ਦੇ ਵੱਲ ਆਪਾਂ ਵਧ ਗਏ। ਪੰਜਾਬ ਵਿਧਾਨ ਸਭਾ ਚੰਡੀਗੜ੍ਹ ਦੇ ਲਈ ਡਟ ਗਈ ਹੈ, ਪਰ ਉਹਨਾਂ ਦਾ ਜ਼ਿਕਰ ਜ਼ਰੂਰ ਕਰ ਦਿਓ ਜਿਹੜੇ ਗੈਰ ਹਾਜ਼ਰ ਰਹਿ ਗਏ ਸੀ ਜੀ। ਦੇਖੋ, ਜਿਹੜਾ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀ ਵੀ ਮੁਹੰਮਦ ਸਦੀਕ ਹੋਰਾਂ ਦਾ ਗੀਤ ਸੀ ਇੱਕ ਬੜਾ ਪੁਰਾਣਾ ਕਿ ਮੇਰੇ ਵਿਆਹ ਦਾ ਮਸਲਾ ਨੀ ਭਾਬੀ ਚੰਡੀਗੜ੍ਹ ਵਾਂਗੂ ਉਲਝ ਗਿਆ। ਮਤਲਬ ਕਿ ਚੰਡੀਗੜ੍ਹ ਦਾ ਮਸਲਾ ਬਹੁਤ ਪੁਰਾਣਾ ਉਲਝਿਆ ਹੋਇਆ। ਚੰਡੀਗੜ੍ਹ ਜਿਹੜਾ ਸਭ ਤੋਂ ਪਹਿਲਾਂ 1952 ਦੇ ਵਿੱਚ ਪੰਜਾਬ ਦੀ ਰਾਜਧਾਨੀ ਇਹਨੂੰ ਬਣਾਇਆ ਗਿਆ ਸੀ। ਇਹਦੇ ਨਾਲ ਇਮੋਸ਼ਨਲ ਸਾਂਝਾਂ ਵੀ ਪੰਜਾਬ ਦੀਆਂ ਜੁੜੀਆਂ ਹੋਈਆਂ ਨੇ। ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਿਆ। ਫਿਰ ਜਦੋਂ ਅਣਵੰਡੇ ਮੁਲਕ ਦੀ ਹੁੰਦਾ ਸੀ ਸਾਂਝਾ ਪੰਜਾਬ, ਵੱਡਾ ਪੰਜਾਬ ਚੜ੍ਹਦਾ ਲਹਿੰਦਾ ਨਹੀਂ ਸੀਗਾ, ਉਦੋਂ ਰਾਜਧਾਨੀ ਲਾਹੌਰ ਹੁੰਦੀ ਸੀ। ਲਾਹੌਰ ਦੀ ਕੀ ਅਹਿਮੀਅਤ ਆ ਉਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਜਿਹੜੇ ਕੈਰੋਂ ਸਾਹਿਬ ਸਨ, ਪ੍ਰਤਾਪ ਸਿੰਘ ਕੈਰੋਂ, ਉਹਨਾਂ ਦਾ ਇੱਕ ਸੁਪਨਾ ਸੀ ਅਜਿਹਾ ਸ਼ਹਿਰ ਵਸਾਇਆ ਜਾਵੇ। ਮੇਰਾ ਜਿਹੜਾ ਪਿੰਡ ਆ ਉਹ ਕੈਰੋਂ ਦੇ ਬਿਲਕੁਲ ਨਾਲ ਪੈਂਦਾ ਹੈ ਐਕਚੁਅਲੀ। ਤੇ ਮੇਰੇ ਦਾਦਾ ਜੀ ਦੱਸਦੇ ਹੁੰਦੇ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਉਹ ਇੱਥੇ ਮਨਾਦੀ ਕਰਾਉਂਦੇ ਹੁੰਦੇ ਸੀਗੇ ਢੋਲ ਵਾਲੇ ਤੋਂ ਕਿ ਏਦਾਂ ਸ਼ਹਿਰ ਇੱਕ ਵਸਣਾ ਤੇ ਉੱਥੇ ਪਲਾਟ ਲੈ ਲਓ। ਤੇ ਜਿਹੜੇ ਬਜ਼ੁਰਗ ਸਨ, ਜਿਨ੍ਹਾਂ ਚ ਸਾਡੇ ਬਜ਼ੁਰਗ ਵੀ ਸ਼ਾਮਿਲ ਸਨ, ਉਹ ਕਹਿੰਦੇ ਜੱਟ ਕਮਲਾ ਹੋ ਗਿਆ, ਕਦੇ ਸ਼ਹਿਰ ਵੀ ਨਵੇਂ ਵਸੇ ਆ। ਪਰ ਸ਼ਹਿਰ ਵਸਿਆ, ਕਿਆ ਵਸਿਆ ਉਹ ਸ਼ਹਿਰ, ਅੱਜ ਤੱਕ ਮੁੜ ਕੇ ਉਹਦੇ ਵਰਗਾ ਕੋਈ ਹੋਰ ਇੱਥੇ ਨਹੀਂ ਬਣ ਸਕਿਆ। ਹਰਿਆਣਾ ਜਿਹੜਾ ਉਹ ਹੱਕ ਇਹਦੇ ਉੱਤੇ ਇਸ ਕਰਕੇ ਜਤਾਉਂਦਾ ਕਿ 1 ਨਵੰਬਰ 1966 ਨੂੰ ਜਦੋਂ ਪੰਜਾਬ ਪੁਨਰਗਠਨ ਐਕਟ ਪਾਸ ਕਰਕੇ ਚੰਡੀਗੜ੍ਹ ਨੂੰ ਪੰਜਾਬ ਹਰਿਆਣਾ ਦੀ ਸਾਂਝੀ ਰਾਜਧਾਨੀ ਬਣਾ ਦਿੱਤਾ ਗਿਆ। ਹਰਿਆਣਾ ਕਹਿੰਦਾ ਕਿ ਅੰਬਾਲੇ ਜ਼ਿਲ੍ਹੇ ਦਾ ਇਹ ਹਿੱਸਾ ਸੀ, ਇਸ ਕਰਕੇ ਸਾਡਾ ਹੱਕ ਹੈ। ਪਰ ਇਹਦਾ ਇੱਕ ਦੂਜਾ ਪੱਖ ਹੈ। 1970 ਦੇ ਵਿੱਚ ਕੇਂਦਰ ਨੇ ਹਰਿਆਣੇ ਨੂੰ 5 ਸਾਲ ਦੇ ਵਾਸਤੇ ਇਹ ਰਾਜਧਾਨੀ ਵਰਤਣ ਲਈ ਦਿੱਤੀ, ਨਵੀਂ ਰਾਜਧਾਨੀ ਬਣਾਉਣ ਲਈ ਕਿਹਾ। 10 ਕਰੋੜ ਰੁਪਈਏ ਵੀ ਦਿੱਤੇ। 1970 ਦੇ ਵਿੱਚ 10 ਕਰੋੜ ਬਹੁਤ ਵੱਡਾ ਅਮਾਉਂਟ ਹੁੰਦਾ ਸੀ। ਅੱਜ ਹੋ ਸਕਦਾ ਕਿਸੇ ਨੂੰ ਇਹ ਲੱਗੇ ਕਿ ਵੱਡਾ ਅਮਾਉਂਟ ਨਹੀਂ ਹੈਗਾ। ਰਾਜੀਵ ਲੌਂਗੋਵਾਲ ਸਮਝੌਤਾ 1985 ਦੇ ਵਿੱਚ ਕੀਤਾ ਗਿਆ। ਉਦੋਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੋਰਾਂ ਦੇ ਉਸ ਸਮਝੌਤੇ ਦੇ ਉੱਤੇ ਸਾਈਨ ਸੀ। ਕੇਂਦਰ ਦੀ ਸਰਕਾਰ ਮੁੱਕਰ ਗਈ। 26 ਜਨਵਰੀ 1986 ਨੂੰ ਹੈਂਡਓਵਰ ਕਰਨਾ ਸੀ ਚੰਡੀਗੜ੍ਹ। ਉਹਨਾਂ ਦਿਨਾਂ 'ਚ ਨਾਅਰੇ ਬੜੇ ਪ੍ਰਚਲਿਤ ਹੋਏ, ਫੁੱਲਾਂ ਚੋਂ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ, ਜਾਂ ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ। ਨਾਅਰੇ ਰਹਿ ਗਏ। ਸੁਰਜੀਤ ਸਿੰਘ ਬਰਨਾਲਾ ਹੋਰੀ ਜੁਰਤ ਵਾਲਾ ਸਟੈਂਡ ਲੈ ਲੈਂਦੇ, ਅਸਤੀਫਾ ਦੇ ਦਿੰਦੇ ਇਸ ਮਸਲੇ ਦੇ ਉੱਤੇ, ਤੇ ਸ਼ਾਇਦ ਹਾਲਾਤ ਇਸ ਤਰ੍ਹਾਂ ਦੇ ਪੰਜਾਬ ਦੇ ਨਾ ਹੁੰਦੇ। ਕੱਲੇ ਚੰਡੀਗੜ੍ਹ ਦਾ ਮਸਲਾ ਨਹੀਂ ਸੀ। ਨੇਤਾਵਾਂ ਨੇ ਕਦੇ ਪੰਜਾਬ ਦੇ ਮਸਲਿਆਂ ਦੇ ਉੱਤੇ ਡਟਵਾਂ ਸਟੈਂਡ ਨਹੀਂ ਲਿਆ। ਕਾਂਗਰਸ ਦੀਆਂ ਸਰਕਾਰਾਂ ਰਹੀਆਂ, ਸੈਂਟਰ ਦੇ ਵਿੱਚ ਕਾਂਗਰਸ ਦੀ ਸੀ, ਪੰਜਾਬ ਦੇ ਵਿੱਚ ਕਾਂਗਰਸ ਦੀ ਸੀ। ਬਾਦਲ ਬਾਰ-ਬਾਰ ਮੁੱਖ ਮੰਤਰੀ ਬਣੇ, ਸੈਂਟਰ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਹੋਰਾਂ ਦੀ ਸਰਕਾਰ ਰਹੀ। ਸੈਂਟਰ ਦੇ ਵਿੱਚ 14 ਤੋਂ ਮੋਦੀ ਸਰਕਾਰ ਹੈ, ਪੰਜਾਬ ਦੇ ਵਿੱਚ ਬਾਦਲ ਸਰਕਾਰ ਰਹੀ। ਕਦੇ ਇਹ ਮਸਲੇ ਉਠਾਏ ਹੀ ਨਹੀਂ। ਇਸ ਕਰਕੇ ਨਹੀਂ ਉਠਾਏ ਕਿ 1997 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ, ਜਦੋਂ ਅਕਾਲੀ ਦਲ ਬਾਦਲ ਬਣ ਗਿਆ, ਉਹ ਪੰਥਕ ਮਸਲੇ ਵੀ ਭੁੱਲ ਗਿਆ, ਉਹ ਪੰਜਾਬ ਦੇ ਮਸਲੇ ਵੀ ਭੁੱਲ ਗਿਆ। ਕੱਲ ਵਿਧਾਨ ਸਭਾ ਦੀ ਕਾਰਵਾਈ ਬਹੁਤ ਸਾਰਿਆਂ ਨੇ ਦੇਖੀ ਹੋਊਗੀ, ਕਿਉਂਕਿ ਲਾਈਵ ਬ੍ਰੌਡਕਾਸਟਿੰਗ ਇਹਦੀ ਹੁਣ ਕੀਤੀ ਜਾਂਦੀ ਹੈ ਵਿਧਾਨ ਸਭਾ ਦੇ ਹਰ ਕਾਰਵਾਈ ਦੀ। ਇੱਕ ਦਿਨ ਦਾ ਇਹ ਸੈਸ਼ਨ ਸੀ, ਉਹਦੇ ਵਿੱਚ ਡਟ ਕੇ ਬੋਲਦਾ ਹੋਇਆ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੂੰ ਦੇਖਿਆ, ਭਗਵੰਤ ਮਾਨ ਹੋਰਾਂ ਨੂੰ ਦੇਖਿਆ ਕਿ ਚਾਹੇ ਕੁਝ ਵੀ ਹੋ ਜੇ, 1 ਇੰਚ ਵੀ ਪੰਜਾਬ ਦੇ ਮਸਲਿਆਂ ਤੋਂ ਇੱਧਰ ਨਹੀਂ ਹੋਵਾਂਗੇ। ਉਹਨਾਂ ਨੇ ਕਿਹਾ ਕਿ ਵਿਰੋਧੀਆਂ ਨੂੰ ਵੀ ਨਿਸ਼ਾਨੇ ਤੇ ਲਿਆ,
ਕਿ ਤੁਸੀਂ ਪਹਿਲਾਂ ਚਿੱਠੀਆਂ ਲਿਖਦੇ ਸੀ ਜਿਹੜੀਆਂ ਡਸਟਬਿਨ ਦੇ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਸੀ। ਕਿਆ ਹੁਣ ਏਦਾਂ ਨਹੀਂ ਹੋਊਗਾ? ਕਿਸੇ ਵੀ ਵਿਧਾਇਕ ਦੇ ਕੋਲੇ, ਉਹ ਵਿਰੋਧੀ ਧਿਰ ਦਾ ਵੀ ਕਿਉਂ ਨਾ ਹੋਵੇ, ਸੁਝਾਅ ਦਿਓ, ਉਹਦੇ ਉੱਤੇ ਤੁਰੰਤ ਜੇ ਮੰਨਣ ਵਾਲਾ ਹੋਇਆ ਤੇ ਨਾਲ ਦੀ ਨਾਲ ਮੰਨਿਆ ਜਾਊਗਾ। ਕਾਂਗਰਸ ਨੇ ਸਾਥ ਦਿੱਤਾ ਇਹਦੇ ਵਿੱਚ, ਅਕਾਲੀ ਦਲ ਦਾ ਜਿਹੜਾ ਇੱਕ ਅੱਧਾ ਆਇਆ ਉਹਨਾਂ ਨੇ ਸਾਥ ਦਿੱਤਾ। ਭਾਰਤੀ ਜਨਤਾ ਪਾਰਟੀ ਵਾਲੇ ਵਾਕਆਊਟ ਕਰ ਗਏ। ਉਹਨਾਂ ਨੇ ਵਾਕਆਊਟ ਕਰਨਾ ਸੀ, ਜਿੱਤੇ ਪੰਜਾਬ ਚੋਂ ਨੇ, ਪਰ ਪੰਜਾਬ ਦਾ ਸਾਥ ਦੇਣ ਦੇ ਵਾਸਤੇ ਤਿਆਰ ਨਹੀਂ, ਕਿਉਂਕਿ ਕੇਂਦਰ ਦੀ ਘੁਰਕੀ ਦੀਦੀ ਆ। ਗੁਰਨੀਤ ਕੌਰ ਜਿਹੜੇ ਕਿ ਬਿਕਰਮ ਮਜੀਠੀਆ ਦੀ ਪਤਨੀ ਆ, ਅਜੇ ਤੱਕ ਸਹੁੰ ਹੀ ਨਹੀਂ ਚੁੱਕੀ ਤੇ ਵਿਧਾਨ ਸਭਾ ਦੇ ਵਿੱਚ ਕੀ ਆਉਣਾ ਸੀ? ਪੰਜਾਬ ਦੇ ਮਸਲਿਆਂ ਤੋਂ ਉਹਨਾਂ ਨੇ ਕੀ ਲੈਣਾ? ਉਹ ਤਾਂ ਮਹਿਜ਼ ਕਹਿੰਦੇ ਰਹੇ ਨਾ ਕਿ ਪੰਜਾਬ ਦੇ ਮਸਲੇ ਨੇ। ਰਾਜਾ ਵੜਿੰਗ ਹੋਰੀ ਇਹ ਕਹਿੰਦੇ ਨੇ ਪੰਜਾਬ ਦੇ ਮਸਲਿਆਂ ਦੇ ਬਾਰੇ ਚ ਬੋਲਦੇ ਨੇ। ਰਾਜਾ ਵੜਿੰਗ ਵਿਧਾਨ ਸਭਾ ਦੇ ਵਿੱਚ ਆਏ ਹੀ ਨਹੀਂ ਕੱਲ। ਸੁਖਪਾਲ ਸਿੰਘ ਖਹਿਰਾ ਜਿਹੜੇ ਖੁਦ ਮੁਖਤਿਆਰੀ ਦਾ ਬਹੁਤ ਰੌਲਾ ਪਾਉਂਦੇ ਨੇ ਖੁਦ ਮੁਖਤਿਆਰੀ ਦਾ, ਕੱਲ ਉਹ ਵਿਧਾਨ ਸਭਾ ਚ ਹਾਜ਼ਰ ਸੀ, ਬੋਲੇ। ਜਦੋਂ ਇਸ ਮਤੇ ਦੇ ਉੱਤੇ ਯੈਸ ਨੋ ਹੋਣੀ ਸੀ, ਉਦੋਂ ਉਹ ਵਿਧਾਨ ਸਭਾ ਚ ਹੈ ਨਹੀਂ ਸੀ। ਬੋਲ ਕੇ ਨਾਲ ਦੀ ਨਾਲ ਚਲੇ ਗਏ, ਕਿਉਂਕਿ ਸੁਖਪਾਲ ਸਿੰਘ ਖਹਿਰਾ ਨੂੰ ਪਤਾ ਬਾਹਰ ਮੀਡੀਆ ਖੜਾ ਹੋਊਗਾ। ਜਦੋਂ ਸਾਰੇ ਨਿਕਲਣਗੇ ਫਿਰ ਮੀਡੀਆ ਬਹੁਤੀ ਜਗ੍ਹਾ ਦੇ ਉੱਤੇ ਬਿਜ਼ੀ ਹੋ ਜਾਂਦਾ, ਤੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਅਜੇ ਕੈਮਰੇ ਉਹਨਾਂ ਵੱਲ ਨੂੰ ਹੋ ਸਕਦੇ ਆ, ਇਸ ਕਰਕੇ ਉਹ ਬਾਹਰ ਨਿਕਲ ਗਏ। ਉਸ ਮੌਕੇ ਦੇ ਉੱਤੇ ਹਾਜ਼ਰ ਨਹੀਂ ਸੀ ਜਦੋਂ ਉਹਨਾਂ ਨੂੰ ਹੋਣਾ ਚਾਹੀਦਾ ਸੀ। ਰਾਣਾ ਗੁਰਜੀਤ ਸਿੰਘ ਹੋਰਾਂ ਦਾ ਮੁੰਡਾ ਜਿਹੜਾ ਆਜ਼ਾਦ ਜਿੱਤ ਕੇ ਆਇਆ, ਉਹਨੂੰ ਸਵੇਰੇ ਜਿਹੜਾ ਸੀ ਉਹ ਵਿਧਾਨ ਸਭਾ ਚੋਂ ਬਾਹਰ ਕੀਤਾ ਗਿਆ, ਕਿਉਂਕਿ ਉਹਨੇ ਰੌਲਾ ਪਾਉਣਾ ਸ਼ੁਰੂ ਕਰਤਾ ਹੋਰ ਹੀ ਮਸਲੇ ਦੇ ਉੱਤੇ। ਉਹਨੂੰ ਇਹ ਦੱਸਿਆ ਗਿਆ ਕਿ ਅੱਜ ਜਿਹੜਾ ਸੈਸ਼ਨ ਸੱਦਿਆ, ਜਿਸ ਮਸਲੇ ਉੱਤੇ ਗੱਲ ਹੋ ਰਹੀ ਆ ਉਹਦੇ ਉੱਤੇ ਕੇਂਦਰਿਤ ਰਹੋ, ਤੁਸੀਂ ਆਪਣਾ ਮਸਲਾ ਬਾਅਦ ਦੇ ਵਿੱਚ ਉਠਾ ਲੈਣਾ। ਪਰ ਉਹ ਬੋਲਣੋਂ ਨਹੀਂ ਹਟਿਆ ਤੇ ਸਟਾਰ ਉਹਦੇ ਉੱਤੇ ਭਗਵੰਤ ਮਾਨ ਹੋਰਾਂ ਨੇ ਵੀ ਕਿਹਾ ਕਿ ਰਾਣਾ ਜੀ, ਹੋ ਸਕਦਾ ਤੁਹਾਡਾ ਬੇਟਾ ਤੁਹਾਡੇ ਆਖੇ ਲੱਗਦਾ ਹੋਵੇ, ਇਹਨੂੰ ਬਿਠਾ ਲਓ। ਉਹਨਾਂ ਨੇ ਸਟਾਇਰ ਇਸ ਕਰਕੇ ਕੀਤਾ ਵੀ ਬੈਠਿਆ ਤਾਂ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਆਖੇ ਉਹ ਵੋਟਾਂ ਦੇ ਵਿੱਚ ਵੀ ਨਹੀਂ ਸੀਗਾ, ਉਹ ਖੜਾ ਰਿਹਾ। ਉਹਨਾਂ ਇਹ ਵੀ ਕਿਹਾ ਕਿ ਰਾਜੇ ਰਾਣਿਆਂ ਦੇ ਦਿਨ ਲੱਦ ਗਏ। ਰਾਣਾ ਗੁਰਜੀਤ ਸਿੰਘ ਹੋਰਾਂ ਨੇ ਇਹਦੇ ਉੱਤੇ ਇਤਰਾਜ਼ ਕੀਤਾ ਕਿ ਤੁਸੀਂ ਰਾਣਾ ਲਫ਼ਜ਼ ਕਿਉਂ ਵਰਤ ਰਹੇ ਹੋ, ਰਾਣਾ ਤਾਂ ਮੈਂ ਵੀ ਹਾਂ। ਤਾਂ ਭਗਵੰਤ ਮਾਨ ਹੋਰਾਂ ਨੇ ਸਟਾਇਰ ਕੀਤਾ ਵੀ ਰਾਣਾ ਤੇ ਇੱਕ ਹੋਰ ਵੀ ਹੁੰਦਾ ਸੀ, ਜਿਹੜੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ ਇੰਤਜ਼ਾਮ ਕਰਦੇ ਹੁੰਦੇ ਸੀ, ਉਦੋਂ ਤਾਂ ਤੁਸੀਂ ਕਦੇ ਵਿਰੋਧ ਨਹੀਂ ਕੀਤਾ। ਸੋ ਇਹ ਵਿਧਾਨ ਸਭਾ ਜਿਹੜੀ ਸੀ ਇਹ ਕੱਲ ਵਾਲੀ, ਉਹਦੇ ਵਿੱਚ ਇਹ ਦਿਸਿਆ ਦਹਾਕਿਆਂ ਤੋਂ ਬਾਅਦ ਕਿ ਜੇ ਪੰਜਾਬ ਦੇ ਵਾਸਤੇ ਇਸ ਤਰ੍ਹਾਂ ਡਟ ਕੇ ਜਿਹੜਾ ਉਹ ਖੜਿਆ ਜਾਵੇ ਤਾਂ ਘੱਟੋ ਘੱਟ ਇਹ ਠੀਕ ਹੈ ਕਿ ਮਤੇ ਦੇ ਨਾਲ ਕੋਈ ਬਹੁਤਾ ਵੱਡਾ ਫਰਕ ਨਹੀਂ ਪੈਣਾ, ਪਰ ਮੈਸੇਜ ਤਾਂ ਜਾਊਗਾ ਨਾ ਕਿ ਇਕਜੁੱਟਤਾ ਜਿਹੜੀ ਹੈ ਉਹ ਦਿਸੀ ਹੈ। ਜੀ ਬਿਲਕੁਲ। ਤਾਂ ਨਵੇਂ ਵਿਧਾਇਕਾਂ ਦੀ ਗੱਲ ਚੱਲੀ ਹੈ ਤੇ ਰਾਣਾ ਸਾਹਿਬ ਬਾਰੇ ਤਾਂ ਤੁਸੀਂ ਦੱਸ ਹੀ ਦਿੱਤਾ, ਜਿਨ੍ਹਾਂ ਨੂੰ ਸਵੇਰੇ ਵਿਧਾਨ ਸਭਾ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ, ਤਹਿਜ਼ੀਬ ਦੀ ਘਾਟ ਕਰਕੇ ਕਹਿ ਸਕਦੇ ਹਾਂ। ਪਰ ਨਵੇਂ ਵਿਧਾਇਕ ਜਿਹੜੇ ਬਣੇ ਆ ਉਹਨਾਂ ਦਾ ਠਾਠਾਂ ਮਾਰਦਾ ਜੋਸ਼ ਵੀ ਦਿਸਿਆ ਤੇ ਇਕੱਠ ਵੀ ਦਿਸਿਆ ਜੀ। ਦੇਖੋ ਇਹ ਵੇਖਣ ਵਾਲਾ ਸੀਗਾ। ਕੁਝ ਚੀਜ਼ਾਂ ਜਿਹੜੀਆਂ ਆਪਣੇ ਉਹ ਇਤਿਹਾਸਕ ਹੁੰਦੀਆਂ ਨੇ ਜੀ। ਜਿਹੜੀਆਂ ਚੀਜ਼ਾਂ ਆਪਾਂ ਜਿਹੜੇ ਮੌਜੂਦਾ ਸਮੇਂ ਦੇ ਵਿੱਚੋਂ ਵਿਚਰ ਰਹੇ ਹਾਂ, ਜਿੱਥੇ ਅਸੀਂ ਲੈਂਡਲਾਈਨ ਵਾਲੇ ਫੋਨ ਦੇਖੇ ਆ, ਜਿਹਨੂੰ ਲਾਉਣ ਦੇ ਵਾਸਤੇ ਕਈ ਸਾਲਾਂ ਤੱਕ ਇੱਕ ਲਾਈਨ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਅਸੀਂ ਛਤਰੀਆਂ ਵਾਲੇ ਟੈਲੀਵਿਜ਼ਨ ਵੀ ਦੇਖੇ ਆ, ਜਿਹਦੇ ਮੂਹਰੇ ਸ਼ਟਰ ਲੱਗਿਆ ਹੋਇਆ ਹੁੰਦਾ ਸੀਗਾ, ਤੇ ਉਹ ਇੰਨਾ ਕੁਝ ਬਦਲਦਾ ਦੇਖ ਲਿਆ। ਅਸੀਂ ਇਹ ਵੀ ਦੇਖਿਆ ਕਿ ਪੰਜਾਬ ਦੇ ਵਾਸਤੇ ਲੋਕ ਬੋਲਣੋਂ ਹਟ ਗਏ। ਅਸੀਂ ਇਹ ਵੀ ਦੇਖਿਆ ਕਿ ਪੰਜਾਬ ਦੇ ਵਾਸਤੇ ਬੋਲਣ ਵਾਲੇ ਇੱਕ ਉਹ ਕਵੀਸ਼ਰੀ ਸੀ ਬੜੀ ਕਮਾਲ ਦੀ, ਜਿਹੜੇ ਕਦੇ ਸ਼ਹਿਰ ਨਹੀਂ ਸੀ ਗਏ ਉਹਨਾਂ ਦਿੱਲੀ ਘੇਰੀ ਹੈ, ਉਹ ਜਾ ਕੇ ਉੱਥੇ ਸਰਹੱਦਾਂ ਦੇ ਉੱਤੇ ਵੀ ਬੈਠ ਗਏ। ਅਸੀਂ ਉਹ ਵੀ ਦੇਖਿਆ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਕਹਿੰਦੇ ਕਹਾਉਂਦੇ ਲੋਕ ਜਿਹੜੇ ਇਹ ਕਹਿੰਦੇ ਸੀ ਸਾਥੋਂ ਬਿਨਾਂ ਪੰਜਾਬ ਦੀ ਰਾਜਨੀਤੀ ਦਾ ਪਤਾ ਨਹੀਂ ਹਿਲਦਾ, ਲੋਕਾਂ ਨੇ ਉਹ ਘਰਾਂ ਦੇ ਵਿੱਚ ਬਿਠਾ ਦਿੱਤੇ। ਤੇ ਜਿਹੜੀ ਗੱਲ ਆ ਮੈਨੂੰ ਨਿੱਜੀ ਤੌਰ ਦੇ ਉੱਤੇ ਹਮੇਸ਼ਾ ਇਹ ਗਿਲਾ ਰਹਿੰਦਾ, ਇੱਕ ਫਿਕਰਮੰਦੀ ਰਹਿੰਦੀ ਆ ਕਿ ਅਸੀਂ ਨਵੀਂ ਲੀਡਰਸ਼ਿਪ ਨੂੰ ਪਨਪਣ ਦਾ ਮੌਕਾ ਨਹੀਂ ਦਿੱਤਾ। ਭਲਕ ਕਿਸ ਤਰ੍ਹਾਂ ਦਾ ਹੋਊਗਾ, ਕਿਉਂਕਿ ਰਵਾਇਤੀ ਪਾਰਟੀਆਂ ਨੇ ਕਿਸੇ ਨੌਜਵਾਨ ਨੂੰ ਛੇਤੀ ਕੀਤਿਆਂ ਮੌਕਾ ਨਹੀਂ ਦਿੱਤਾ। ਜਿਹੜੇ ਰਾਜਨੀਤੀ ਦੇ ਵਿੱਚ ਆਏ, ਚਾਹੇ ਉਹ ਅਕਾਲੀ ਦਲ ਬਾਦਲ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਬਾਕੀ ਪਾਰਟੀਆਂ ਹੋਣ, ਉਹਨਾਂ ਨੇ ਲੀਡਰਾਂ ਦੇ ਪੁੱਤ ਧੀਆਂ ਨੂੰ ਮੂਹਰੇ ਲਿਆਂਦਾ। ਆਮ ਘਰਾਂ ਦੇ ਪੁੱਤ ਧੀਆਂ ਨਹੀਂ ਆਏ ਮੂਹਰੇ।
ਪਰ ਇਹ ਜਿਹੜੀ ਵਿਧਾਨ ਸਭਾ ਹੈ ਇਹਦੇ ਵਿੱਚ 86 ਜਿਹੜੇ ਵਿਧਾਇਕ ਨੇ ਉਹ ਨਵੇਂ ਫੇਸ ਨੇ। ਜਦੋਂ ਤੁਸੀਂ ਇਹਨਾਂ ਨਵੇਂ ਫੇਸ ਦੇ ਵਿੱਚੋਂ ਦੇਖਦੇ ਹੋ ਤੇ ਤੁਸੀਂ 10-12 ਦੇ ਨਾਮ ਜਿਹੜਾ ਉਹ ਗਿਣ ਸਕਦੇ ਹੋ। ਉਦੋਂ ਬਾਅਦ ਬਹੁਤਿਆਂ ਨੂੰ ਪਤਾ ਵੀ ਨਹੀਂ ਕਿ ਕਿਹੜਾ ਵਿਧਾਇਕ ਕਿੱਥੋਂ ਆਇਆ ਹੈ। ਕੋਈ ਕਿਸੇ ਨੇ ਸੋਚਿਆ ਸੀ ਲਾਭ ਸਿੰਘ ਉਗੋ ਕੇ ਚਰਨਜੀਤ ਚੰਨੀ ਨੂੰ ਹਰਾ ਕੇ ਉੱਥੇ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਉਹ ਪਹਿਲਾਂ ਪਾਉਂਦਾ ਫਿਰੂਗਾ। ਜੀਵਨ ਜੋਤ ਕੌਰ ਹੋਰੀ ਉੱਥੇ ਹੋਣਗੇ, ਉੱਥੇ ਨਰਿੰਦਰ ਭਰਾਜ ਹੋਊਗੀ, ਉੱਥੇ ਦਿਨੇਸ਼ ਚੱਡਾ ਹੋਊਗਾ, ਉੱਥੇ ਰੁਪਿੰਦਰ ਹੈਪੀ ਹੋਊਗਾ। ਇਹ ਸਾਰੇ ਕੱਲ ਜਿਸ ਤਰੀਕੇ ਦੇ ਨਾਲ ਹੱਥਾਂ 'ਚ ਪੇਪਰ ਫੜੀ ਫਿਰਦੇ ਸੀ, ਇਉਂ ਲੱਗਦਾ ਸੀ ਕਿ ਹੋਮਵਰਕ ਕਰਕੇ ਆਏ ਆ ਵੀ ਬੋਲਣ ਦਾ ਮੌਕਾ ਦਿਓ, ਅਸੀਂ ਪੰਜਾਬ ਦੇ ਹੱਕਾਂ ਦੇ ਵਾਸਤੇ ਬੋਲਾਂਗੇ। ਇਹ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਇਹਨਾਂ ਨਵਿਆਂ ਨੂੰ ਹਦਾਇਤਾਂ ਸੀ ਕਿ ਹੋ ਸਕਦਾ ਤੁਹਾਨੂੰ ਬੋਲਣ ਦਾ ਮੌਕਾ ਮਿਲੇ, ਇਸ ਕਰਕੇ ਹੋਮਵਰਕ ਕਰਕੇ ਆਉਣਾ। ਜਿੰਨੀ ਦੇਰ ਤੱਕ ਹੋਮਵਰਕ ਕਰਕੇ ਵਿਧਾਨ ਸਭਾ ਦੇ ਵਿੱਚ ਵਿਧਾਇਕ ਆਉਂਦੇ ਰਹੇ, ਉਨੀ ਦੇਰ ਤੱਕ ਮਸਲਿਆਂ ਦੇ ਉੱਤੇ ਗੱਲਬਾਤ ਹੁੰਦੀ ਰਹੀ। ਉਦੋਂ ਬਾਅਦ ਫਿਰ ਵਾਕਆਊਟ ਨੇ ਜਗ੍ਹਾ ਲੈ ਲਈ। ਕੰਮ ਕੀਤਾ ਨਹੀਂ, ਜਿੰਦਾਬਾਦ ਮੁਰਦਾਬਾਦ। ਇਹਦਾ ਜਿਹੜੀ ਵਿਧਾਨ ਸਭਾ ਦੇ ਵਿੱਚ ਲਾਇਬ੍ਰੇਰੀ ਹੈ ਨਾ, ਉੱਥੋਂ ਜੇ ਤੁਸੀਂ ਰਿਕਾਰਡ ਕੱਢੋਗੇ ਤੇ ਬਹੁਤੀ ਕਹਾਣੀ ਤੁਹਾਡੇ ਸਾਹਮਣੇ ਆ ਜਾਊਗੀ ਕਿ ਕਿੰਨੀਆਂ ਕਿਤਾਬਾਂ ਪਹਿਲਾਂ ਇਸ਼ੂ ਹੁੰਦੀਆਂ ਸੀ ਤੇ ਹੁਣ ਕਿੰਨੀਆਂ ਇਸ਼ੂ ਹੁੰਦੀਆਂ ਨੇ। ਇਸ ਗੱਲ ਦੀ ਇੱਕ ਆਸ ਵੱਜਣ ਲੱਗੀ ਹੈ ਕਿ ਘੱਟੋ ਘੱਟ ਜਿਹੜੇ ਨਵੇਂ ਬਣੇ ਵਿਧਾਇਕ ਨੇ ਉਹ ਕਿਸੇ ਵੀ ਪਾਰਟੀ ਦੇ ਹੋਣ, ਉਹ ਆਉਂਦੇ ਸਮੇਂ ਦੇ ਦੌਰਾਨ ਇੱਕ ਦੂਜੇ ਦੀ ਦੇਖਾ ਦੇਖੀ ਕੁਝ ਚੰਗਾ ਕਰਨ ਦੇ ਯਤਨ ਕਰਨਗੇ। ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਉਹਨਾਂ ਨੂੰ ਬੋਲਣ ਦਾ ਚਾਅ ਸੀਗਾ ਕਿ ਪਹਿਲੀ ਵਾਰੀ ਜਿਹੜਾ ਉਹ ਬੋਲਣਗੇ। ਔਰ ਇੱਥੇ ਕਾਂਗਰਸ ਦੇ ਨਵੇਂ ਚਿਹਰੇ ਸੰਦੀਪ ਜਾਖੜ ਬੋਲੇ, ਬਹੁਤ ਵਧੀਆ ਬੋਲੇ ਜੀ। ਔਰ ਉਹਨਾਂ ਦੇ ਜਿਹੜੀ ਤਹਿਜ਼ੀਬ ਜਾਖੜ ਪਰਿਵਾਰ ਦੇ ਵਿੱਚ ਹੈ, ਤੁਸੀਂ ਸੁਨੀਲ ਜਾਖੜ ਹੋਰਾਂ ਨੂੰ ਸੁਣਿਆ ਹੋਊਗਾ, ਮੈਂ ਉਹਨਾਂ ਦੀ ਕਈ ਵਾਰੀ ਇੰਟਰਵਿਊਜ਼ ਕੀਤੀਆਂ ਨੇ। ਉਹ ਤਹਿਜ਼ੀਬ ਆ, ਸਾਹਿਬ ਜੀ ਕਹਿ ਕੇ ਤੁਹਾਨੂੰ ਗੱਲ ਕਰਦੇ ਨੇ, ਨਹੀਂ ਤਾਂ ਇੱਥੇ ਅਸੀਂ ਉਹ ਵੀ ਵੇਖਿਆ ਔਰ ਤੂੰ ਕੀ ਕਰ ਲੇਗਾ, ਤੈਨੂੰ ਕੀ ਪਤਾ, ਤੂੰ ਜਿਤਾਏਗਾ, ਉਹ ਵੀ ਹੈਗੇ ਨੇ। ਜੋ ਤਹਿਜ਼ੀਬ ਜਾਖੜ ਪਰਿਵਾਰ ਦੇ ਵਿੱਚ ਹੈ ਉਹ ਸੰਦੀਪ ਜਾਖੜ ਦੇ ਵਿੱਚ ਵੀ ਦਿਸੀ। ਪ੍ਰਿੰਸੀਪਲ ਬੁੱਧ ਰਾਮ ਨੇ ਬੁਢਲਾਡਾ ਤੋਂ ਜਦੋਂ ਨਾਮ ਦੇ ਨਾਲ ਪ੍ਰਿੰਸੀਪਲ ਲੱਗਿਆ, ਪਤਾ ਤਹਿਜ਼ੀਬ ਹੋਊਗੀ। ਤੁਸੀਂ ਦੁਬਾਰਾ ਤੋਂ ਸੁਣਨਾ, ਇਹ ਆਸ ਵੱਜਦੀ ਆ ਕਿ ਪ੍ਰਿੰਸੀਪਲ ਬੁੱਧ ਰਾਮ ਹੋਰੀ ਇੱਕ ਪ੍ਰਾਪਤੀ ਨੇ ਵਿਧਾਨ ਸਭਾ ਦੀ, ਔਰ ਉਹਨਾਂ ਨੇ ਨਵੇਂ ਵਿਧਾਇਕਾਂ ਦੇ ਵਾਸਤੇ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ। ਇਹ ਗੱਲ ਕਹੀ ਕਿ ਤੁਸੀਂ ਜਿੰਨੇ ਸੰਜੀਦਗੀ ਦੇ ਨਾਲ ਬੈਠੇ ਹੋ ਤੇ ਜਿਹੜੇ ਅਨੁਸ਼ਾਸਨ ਦੇ ਵਿੱਚ ਵੱਜ ਕੇ ਤੁਸੀਂ ਵਿਧਾਨ ਸਭਾ ਦਾ ਇਹ ਰੰਗ ਰੂਪ ਪੇਸ਼ ਕਰ ਰਹੇ ਹੋ, ਇਹਦੀਆਂ ਪੁਰਾਣੀਆਂ ਮਿਸਾਲਾਂ ਜਿਹੜੀਆਂ ਉਹ ਪੇਸ਼ ਹੋ ਗਈਆਂ ਨੇ। ਵਿਧਾਇਕਾਂ ਦੇ ਬੋਲਣ ਦੇ ਲਹਿਜੇ ਵੀ ਬਦਲੇ ਹੋਏ ਸੀ ਤੇ ਪਰਪੱਕਤਾ ਜਿਹੜੀ ਸੀ ਖਾਸ ਤੌਰ ਦੇ ਉੱਤੇ ਉਹ ਬਿਲਕੁਲ ਦਿਸ ਰਹੀ ਸੀ। ਇਉਂ ਲੱਗਦਾ ਹੀ ਨਹੀਂ ਸੀ ਕਿ ਜਿਵੇਂ ਇਹ ਕਿਹਾ ਜਾਂਦਾ ਸੀ ਨਾ, ਇਹ ਤਾਂ ਨਵੇਂ ਨੇ, ਇਹਨਾਂ ਨੂੰ ਕੀ ਪਤਾ ਕਿ ਸਰਕਾਰ ਕਿਵੇਂ ਚਲਾਉਣੀ ਹੈ, ਇਹਨਾਂ ਨੂੰ ਕੀ ਪਤਾ ਕਿ ਵਿਧਾਨ ਸਭਾ ਦੇ ਵਿੱਚ ਮਸਲੇ ਕਿਵੇਂ ਉਠਾਉਣੇ ਨੇ। ਇਹ ਕੋਈ ਖਾਨਦਾਨੀ ਵੈਦਾਂ ਵਾਲੀ ਗੱਲ ਥੋੜੀ ਹੈ, ਇਹੀ ਦਵਾਈਆਂ ਦੇ ਬਾਰੇ ਜਿਹੜਾ ਉਹ ਜਾਣ ਸਕਦੇ ਆ। ਉਹ ਇਉਂ ਲੱਗਦਾ ਕਿ ਇਹਨਾਂ ਸਾਰਿਆਂ ਨੇ ਇਹ ਚੀਜ਼ਾਂ ਸਿੱਖੀਆਂ ਔਰ ਨਵੇਂ ਫਰੈਸ਼ ਚਿਹਰੇ ਜਿਹੜੇ ਸੀ ਉਹ ਉੱਥੇ ਦਿਸੇ। ਜੀਵਨ ਜੋਤ ਕੌਰ ਪਹਿਲੀ ਵਾਰੀ ਸਦਨ ਦੇ ਵਿੱਚ ਬੋਲੇ, ਇੱਕ ਵਾਰੀ ਸੁਣ ਕੇ ਦੇਖਣਾ, ਉਹਨਾਂ ਦੀ ਬਾਡੀ ਲੈਂਗੁਏਜ ਦੇਖਣਾ ਕਿ ਤੁਹਾਨੂੰ ਇਹ ਦਿਸ ਰਿਹਾ ਕਿ ਉਹ ਕਿਵੇਂ ਉਹਨਾਂ ਦਾ ਫੇਸ ਦੱਸ ਰਿਹਾ ਕਿ ਉਹਨਾਂ ਨੂੰ ਇਹ ਲੱਗ ਰਿਹਾ ਕਿ ਉਹਦੀ ਬਹੁਤ ਵੱਡੀ ਪ੍ਰਾਪਤੀ ਹੋ ਗਈ। ਵਿਧਾਨ ਸਭਾ ਦੇ ਵਿੱਚ ਬੋਲਣਾ ਬਹੁਤ ਵੱਡੀ ਪ੍ਰਾਪਤੀ ਹੈ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਬਹਿਸ ਦੇ ਵਿੱਚ ਬੇਸ਼ੱਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਪ੍ਰਤਾਪ ਸਿੰਘ ਬਾਜਵਾ, ਪ੍ਰਗਟ ਸਿੰਘ ਹੋਰਾਂ ਨੇ ਵੀ ਹਿੱਸਾ ਜਿਹੜਾ ਉਹ ਲਿਆ, ਪਰ ਗੱਲਾਂ ਉਹੀ ਜਿਹੜੀਆਂ ਉਹ ਪੁਰਾਣੀਆਂ ਸੀਗੀਆਂ। ਇਹ ਜਿਹੜੇ ਫਰੈਸ਼ ਜਿਹੜੀਆਂ ਗੱਲਾਂ ਸੀਗੀਆਂ ਉਹ ਕੁਝ ਨਵੀਆਂ ਦੇਖਣ ਨੂੰ ਸੁਣਨ ਨੂੰ ਮਿਲੀਆਂ, ਜਿਹਦੇ ਤੋਂ ਇਹ ਆਸ ਵੱਜਦੀ ਹੈ। ਪਤਾ ਨਹੀਂ ਅੱਗੋਂ ਕੀ ਜਿਹੜਾ ਉਹ ਹੋਣਾ। ਇਹ ਭੜਕਦੇ ਗਰਭ ਦੇ ਵਿੱਚ ਹੈ ਕਿ ਸ਼ਾਇਦ ਇਹ ਨਵੇਂ ਫੇਸ ਜਿਹੜੇ ਆਏ ਨੇ ਹਾਈਲੀ ਐਜੂਕੇਟਡ ਨੇ। ਇਹ ਵੀ ਵੱਡੀ ਗੱਲ ਹੈ, ਹਾਈਲੀ ਐਜੂਕੇਟਡ ਨੇ। ਇਸ ਕਰਕੇ ਆਸ ਵੱਜਦੀ ਹੈ ਕਿ ਘੱਟੋ ਘੱਟ ਪੰਜਾਬ ਦੇ ਮੁੱਦਿਆਂ ਦੇ ਉੱਤੇ 75-25 ਵਾਲੀ ਗੇਮ ਤੋਂ ਖਹਿੜਾ ਛੁੱਟ ਜੂਗਾ। ਜੀ ਬਿਲਕੁਲ, ਲੋਕਾਂ ਨੂੰ ਉਮੀਦ ਤਾਂ ਇਹੀ, ਇਸੇ ਕਰਕੇ ਵੋਟਾਂ ਲੋਕਾਂ ਨੇ ਬੜੇ ਜੋਸ਼ ਨਾਲ ਪਾਈਆਂ ਨੇ। ਤੇ ਸਰਕਾਰ ਦੇ ਉੱਤੇ ਪਨੂ ਸਾਹਿਬ ਆਸਾਂ ਬੜੀਆਂ ਨੇ। ਖਬਰਾਂ ਆ ਰਹੀਆਂ ਵੀ ਚਿੱਟੇ ਨਾਲ ਸਿੱਝਣ ਦੇ ਲਈ ਸਰਕਾਰ ਨੇ ਤਿਆਰੀ ਸ਼ੁਰੂ ਕਰਤੀ ਹੈ। ਕਦੋਂ ਕੁ ਤੱਕ ਨਤੀਜੇ ਦਿਖਣ ਦੀ ਸੰਭਾਵਨਾ ਪਨੂ ਸਾਹਿਬ? ਦੇਖੋ, ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਉਹਦੇ ਚ ਥੋੜੀ ਜਿਹੀ ਪੇਸ਼ੈਂਸ ਉਹ ਦਿਖਾਉਣੀ ਜ਼ਰੂਰੀ ਹੋਊਗੀ। ਉਹਦਾ ਰੀਜ਼ਨ ਇਹ ਆ ਕਿ ਰੀਹੈਬਿਲਿਟੇਸ਼ਨ ਜਿਹੜੀ ਆ ਉਹ ਬੜੀ ਜ਼ਰੂਰੀ ਆ। ਪਹਿਲਾਂ ਜਿਹੜੀ ਜਦੋਂ ਵੀ ਨਸ਼ੇ ਦੇ ਉੱਤੇ ਕਾਰਵਾਈ ਹੁੰਦੀ ਰਹੀ ਹੈ ਨਾ,
ਪ੍ਰਵੀਨ ਉਹ ਇਸ ਤਰੀਕੇ ਦੇ ਨਾਲ ਹੁੰਦੀ ਰਹੀ ਆ ਵੀ ਜਿਹੜੇ ਪੀਣ ਵਾਲੇ ਆ ਉਹ ਫੜ ਲਓ ਜੀ। ਦੇ 1 ਗ੍ਰਾਮ ਫੜਿਆ ਗਿਆ ਜੀ, 2 ਗ੍ਰਾਮ ਫੜੇ ਗਏ। ਮੈਂ ਜੇਲ੍ਹ ਦੇ ਤਜਰਬੇ ਦੇ ਹਿਸਾਬ ਦੇ ਨਾਲ ਤੁਹਾਨੂੰ ਦੱਸ ਰਿਹਾ, ਅੰਦਰ ਉਹ ਲੋਕ ਤੜਪਦੇ ਨੇ, ਤੜਪ ਤੜਪ ਕੇ ਮਰਦੇ ਨੇ, ਕਿਉਂਕਿ ਲੱਤ ਲੱਗੀ ਹੋਈ ਹੈ। ਅੰਦਰ ਜੇਲ੍ਹਾਂ ਦੇ ਅੰਦਰ ਵੀ ਨਸ਼ਾ ਛਡਾਊ ਸੈਂਟਰ ਨੇ, ਉਹ ਤਾਂ ਐਵੇਂ ਨਾਂ ਦੇ ਨੇ, ਉੱਥੇ ਉਹ ਗੋਲੀ ਜਿਹੜੀ ਉਹ ਦੇ ਦਿੱਤੀ ਜਾਂਦੀ ਆ ਜ਼ੁਬਾਨ ਥੱਲੇ ਰੱਖਣ ਵਾਲੀ, ਬਸ ਉਹ ਗੋਲੀ ਉਹ ਨਸ਼ੇ ਦੇ ਉੱਤੇ ਲੱਗ ਜਾਂਦੇ ਨੇ। ਉਹ ਰੀਹੈਬਲੀਟੇਸ਼ਨ ਨਹੀਂ ਹੈ। ਰੀਹੈਬਲੀਟੇਸ਼ਨ ਦੇ ਉੱਤੇ ਕੰਮ ਕੀਤਾ ਜਾ ਰਿਹਾ ਜੀ, ਔਰ ਉਸ ਰੀਹੈਬਲੀਟੇਸ਼ਨ ਦਾ ਜਿਹੜਾ ਉਹ ਪਾਰਟ ਮੈਂ ਵੀ ਇੱਕ ਹੈਗਾ ਕਿ ਉਹਦੇ, ਕਿਉਂਕਿ ਇਸ ਮਾਮਲੇ ਦੇ ਉੱਤੇ ਜੇ ਕੰਮ ਨਾ ਕੀਤਾ ਗਿਆ ਤਾਂ ਪ੍ਰਵੀਨ ਤੁਸੀਂ ਵੀ ਉਹਦਾ ਪਾਰਟ ਰਹੇ ਹੋ ਸਾਡੇ ਨਾਲ, ਫਿਰ ਉਹ ਜਿਹੜੀ ਉਹ ਜ਼ਿੰਦਗੀ ਜ਼ਿੰਦਾਬਾਦ ਜਿਹੜਾ ਸੀ ਉਹਦਾ ਕੀ ਆਈਡੀਆ ਵੀ ਉਹ ਸਿਰਫ ਇਸ ਕਰਕੇ ਸੀ ਕਿ ਫੇਸਬੁੱਕ ਦੇ ਉੱਤੇ ਫੋਟੋਆਂ ਪਾ ਦਈਏ। ਇਸ ਵੀ ਕੋਈ ਮੌਕਾ ਮਿਲੇ ਅਸੀਂ ਇਹਨਾਂ ਨੌਜਵਾਨ ਪੀੜ੍ਹੀ ਨੂੰ ਕਿਸੇ ਤਰੀਕੇ ਨਾਲ ਬਚਾ ਸਕੀਏ। ਰੀਹੈਬਲੀਟੇਸ਼ਨ ਦੇ ਉੱਤੇ ਕੰਮ ਕੀਤਾ ਜਾ ਰਿਹਾ ਲਗਾਤਾਰ, ਔਰ ਉਸ ਤੋਂ ਬਾਅਦ ਜਿਹੜੀ ਪੁਲਿਸ ਹੈ ਉਹ ਫਿਰ ਇਹਦੀ ਸਪਲਾਈ ਲਾਈਨ ਤੋੜੂਗੀ। ਜਦੋਂ ਸਪਲਾਈ ਲਾਈਨ ਟੁੱਟੂਗੀ ਉਦੋਂ ਬਾਅਦ ਜਿਹੜੇ ਅਫੈਕਟਡ ਹੋਣਗੇ ਉਹ ਉਹੀ ਹੋਣੇ ਨੇ ਜਿਹੜੇ ਲੱਗੇ ਹੋਏ ਨੇ ਇਹਦੇ ਉੱਤੇ, ਤੇ ਉਹਨਾਂ ਦੇ ਇੰਤਜ਼ਾਮ ਦੇ ਵਾਸਤੇ ਤੁਹਾਨੂੰ ਜਿਹੜਾ ਜੀ ਪਹਿਲਾਂ ਇਹ ਇੰਤਜ਼ਾਮ ਕਰਨਾ ਪਊਗਾ ਕਿ ਤੁਹਾਡੇ ਕੋਲੇ ਕਿੰਨੇ ਬੈੱਡ ਨੇ, ਕਿੰਨੇ ਤੁਹਾਡੇ ਕੋਲੇ ਓਟ ਸੈਂਟਰ ਨੇ, ਰੀਹੈਬਲੀਟੇਸ਼ਨ ਸੈਂਟਰਸ ਨੇ ਸਰਕਾਰੀ ਤੌਰ ਦੇ ਉੱਤੇ। ਪੰਜਾਬ ਦੇ ਵਿੱਚ ਇਹਦੇ ਖਿਲਾਫ ਨਕੇਲ ਬਹੁਤ ਜਲਦੀ ਕੱਸੀ ਜਾਊਗੀ, ਇਹਦੀ ਉਮੀਦ ਹੈ। ਜੇਲ੍ਹ ਦੇ ਅੰਦਰ ਤੇ ਬਾਹਰ ਘੁੰਮ ਰਹੇ ਜਿਹੜੇ ਤਸਕਰ ਨੇ ਉਹਨਾਂ ਦੇ ਉੱਤੇ ਨੇੜਿਓਂ ਨਿਗਾਹ ਪੁਲਿਸ ਦੇ ਵੱਲੋਂ ਰੱਖੀ ਜਾ ਰਹੀ ਹੈ। ਸੂਬੇ ਦੇ ਵਿੱਚ 4 ਸਾਲ ਦੇ ਵਿੱਚ ਫੜੇ ਗਏ ਤੇ ਬਾਹਰ ਆ ਚੁੱਕੇ 276 ਤਸਕਰਾਂ ਦਾ ਰਿਕਾਰਡ ਇਕੱਠਾ ਕਰ ਲਿਆ ਗਿਆ। 47 ਔਰਤਾਂ ਜਿਹੜੀਆਂ ਤਸਕਰ ਨੇ ਇਹਦੇ ਵਿੱਚ ਸ਼ਾਮਲ ਨੇ। ਇਹ ਉਹ ਤਸਕਰ ਹੈ ਜਿਹੜੇ ਅੱਧਾ ਕਿਲੋ ਤੋਂ ਜ਼ਿਆਦਾ ਚਿੱਟੇ ਦੇ ਨਾਲ ਫੜੇ ਗਏ ਨੇ। ਇਹਨਾਂ ਸਾਰਿਆਂ ਤੋਂ ਕਰੀਬ 68 ਕਿਲੋ ਹੈਰੋਇਨ, 7 ਕੁਇੰਟਲ ਪੋਸਟ, 41 ਕਿਲੋ ਫੀਮ ਲੋਕਲ ਪੁਲਿਸ ਤੇ STF ਦੀਆਂ ਟੀਮਾਂ ਨੇ ਬਰਾਮਦ ਕੀਤੀ ਹੈ। ਇਹਨਾਂ ਤਸਕਰਾਂ ਦੇ ਠਿਕਾਣਿਆਂ ਦੇ ਉੱਤੇ ਜਿਹੜੀ ਆਈਡੈਂਟੀਫਾਈ ਇਹਨਾਂ ਨੂੰ ਕੀਤਾ ਜਾ ਰਿਹਾ, ਔਰ ਪਿਛਲੇ ਦਿਨੀ ਲੁਧਿਆਣਾ ਪੁਲਿਸ ਨੇ ਤਸਕਰਾਂ ਦੇ ਘਰਾਂ ਦੀ ਚੈਕਿੰਗ ਕੀਤੀ। 13 ਤਸਕਰ ਜਿਹੜੇ ਨੇ ਉਹਨਾਂ ਦੇ ਖਿਲਾਫ 11 FIR ਰਜਿਸਟਰਡ ਕੀਤੀਆਂ ਗਈਆਂ। ਹੁਣ ਇਹ ਜੇਲ੍ਹਾਂ ਦੇ ਵਿੱਚ ਵੀ ਲਾਗੂ ਹੋਊਗਾ। ਛੋਟੇ ਮਾਮਲਿਆਂ ਦੇ ਵਿੱਚ ਰਿਮਾਂਡ ਦੇ ਉੱਤੇ ਲੈ ਕੇ ਵੱਡੀ ਚੇਨ ਤੋੜਨ ਦੀ ਕੋਸ਼ਿਸ਼ ਕੀਤੀ ਜਾਊਗੀ। ਪੁਲਿਸ ਨਸ਼ੇ ਤੋਂ ਦੂਰ ਰਹਿਣ ਦੇ ਵਾਸਤੇ ਜਾਗਰੂਕਤਾ ਕੈਂਪ ਜਿਹੜੇ ਆ ਉਹ ਲਾਊਗੀ। ਸਾਰੇ ਪੁਰਾਣੇ ਤਸਕਰਾਂ ਦੇ ਰਿਕਾਰਡ ਖੰਗਾਲੇ ਜਾ ਰਹੇ ਆ। ਨਸ਼ੇ ਦੇ ਵਾਸਤੇ ਬਦਨਾਮ ਇਲਾਕਿਆਂ ਦੇ ਵਿੱਚ ਰੇਡ ਤੇ ਸਰਚ ਹੋਣਗੀਆਂ। ਤਸਕਰ ਜੇਲ੍ਹ ਤੋਂ ਬਾਹਰ ਹੈ ਤੇ ਉਹਦੇ ਉੱਤੇ ਖਾਸ ਨਿਗਾਹ ਰੱਖੀ ਜਾਊਗੀ। ਡਰੱਗ ਦੇ ਨਾਲ ਜੁੜੇ ਜਿਹੜੇ ਲੋਕ ਨੇ ਉਹ ਤਾਂ ਕਿ ਸਰਵੇਲੈਂਸ ਦੇ ਉੱਤੇ ਰਹਿਣ, ਉਹਨਾਂ ਦੀ ਹਰ ਹਰਕਤ ਦਾ ਪਤਾ ਲੱਗੇ। 70% ਡਰੱਗ ਦੇ ਕੇਸ ਜੇਲ੍ਹਾਂ ਦੇ ਨਾਲ ਜੁੜੇ ਹੋਏ ਨੇ। ਉੱਥੇ ਖਾਸ ਤੌਰ ਦੇ ਉੱਤੇ ਸਰਚ ਦੀ ਜਿਹੜੀ ਆ ਉਹ ਪਲੈਨਿੰਗ ਆ। ਥਾਣਾ ਪੱਧਰ ਦੇ ਉੱਤੇ ਟੀਮਾਂ ਬਣ ਰਹੀਆਂ ਨੇ। ਤਸਕਰਾਂ ਤੋਂ ਪੁੱਛਗਿੱਛ ਕੀਤੀ ਜਾਊਗੀ, ਘਰਾਂ ਦੀ ਚੈਕਿੰਗ ਕੀਤੀ ਜਾਊਗੀ, ਕਿਉਂਕਿ ਜੇਲ੍ਹਾਂ ਦੇ ਨਾਲ ਜੁੜਿਆ ਹੋਇਆ, ਜੇਲ੍ਹਾਂ ਦੇ ਵਿੱਚੋਂ ਮੋਬਾਈਲ ਦੇ ਰਾਹੀਂ ਤਸਕਰੀ ਹੁੰਦੀ ਹੈ। ਮੇਰਾ ਸੁਝਾਅ ਇਹ ਹੈ ਜਾਂ ਸੀਗਾ ਜਿੱਥੇ ਰੱਖਣ ਦੀ ਜ਼ਰੂਰਤ ਹੁੰਦੀ ਹੈ ਕਿ ਜੈਮਰ ਜਿਹੜੇ ਆ ਉਹ ਇਹਦਾ ਸਭ ਤੋਂ ਵੱਡਾ ਇਲਾਜ ਹੈ। ਚਾਹੇ ਗੈਂਗਸਟਰਾਂ ਨੂੰ ਕੰਟਰੋਲ ਕਰਨਾ ਤੇ ਚਾਹੇ ਤਸਕਰਾਂ ਨੂੰ, ਜੇਲ੍ਹਾਂ ਤੇ ਜੈਮਰ ਲਾ ਦਿੱਤੇ ਜਾਣ ਤਾਂ ਬਹੁਤ ਹੱਦ ਤੱਕ ਇਹ ਕੰਟਰੋਲ ਹੋ ਸਕਦਾ। ਪਰ ਫਿਰ ਗੱਲ ਉਹੀ ਆ ਜਾਂਦੀ ਹੈ ਕਿ ਜੇ ਤੁਸੀਂ ਸਪਲਾਈ ਲਾਈਨ ਤੋੜਨੀ ਹੈ ਤਾਂ ਉਦੋਂ ਪਹਿਲਾਂ ਤੁਹਾਨੂੰ ਰੀਹੈਬਲੀਟੇਸ਼ਨ ਵਾਲੀ ਜਿਹੜੀ ਲਾਈਨ ਆ ਉਹ ਬਹੁਤ ਮਜ਼ਬੂਤ ਕਰਨੀ ਪਊਗੀ ਤਾਂ ਕਿ ਘੱਟੋ ਘੱਟ ਕੋਈ ਬੱਚਾ ਤੜਫ ਕੇ ਨਾ ਮਰੇ। ਜੀ ਬਿਲਕੁਲ, ਪਾਲਿਸੀ ਮੇਕਿੰਗ ਦੇ ਲਈ ਸਿਸਟਮ ਸਟੱਡੀ ਬਹੁਤ ਜ਼ਰੂਰੀ ਹੈ, ਜਿਹਨੂੰ ਤੁਸੀਂ ਰੀਹੈਬਲੀਟੇਸ਼ਨ ਦਾ ਨਾਂ ਦਿੱਤਾ ਪਨੂੰ ਸਾਹਿਬ, ਚਾਹੀਦੀ ਹੈ ਕਰਨੀ। ਪਨੂੰ ਸਾਹਿਬ, ਜਦੋਂ ਚੋਣਾਂ ਸੀਗੀਆਂ ਤੇ ਚੋਣਾਂ ਤੋਂ ਪਹਿਲਾਂ ਬਹੁਤ ਤਰ੍ਹਾਂ ਦੇ ਮਾਫੀਏ ਦਾ ਆਮ ਤੌਰ ਤੇ ਆਪਾਂ ਜ਼ਿਕਰ ਵਹਿੰਦੇ ਸੀ। ਸਿਆਸੀ ਰੈਲੀਆਂ ਦੇ ਵਿੱਚ ਮਾਫੀਆ ਬਹੁਤ ਵੱਡਾ ਮੁੱਦਾ ਸੀ। ਉਹਨਾਂ ਦੇ ਵਿੱਚੋਂ ਇੱਕ ਮਾਫੀਆ ਸ਼ਰਾਬ ਮਾਫੀਆ ਵੀ ਸੀਗਾ। ਪਨੂੰ ਸਾਹਿਬ, ਕੀ ਸ਼ਰਾਬ ਮਾਫੀਆ ਵੀ ਖਤਮ ਹੋਊਗਾ? ਕੀ ਇਹੋ ਜਿਹੀਆਂ ਤਿਆਰੀਆਂ ਵੀ ਸਰਕਾਰ ਨੇ ਕੀਤੀਆਂ ਨੇ ਪਨੂੰ ਸਾਹਿਬ? ਦੇਖੋ ਇਹ ਕਰਨਾ ਪਊਗਾ। ਦੇਖੋ ਚਿੱਟੇ ਦਾ ਤਾਂ ਚਲੋ ਇੱਕ ਸੈਪਰੇਟਲੀ ਹੋ ਗਿਆ। ਜੀ। ਚਿੱਟੇ ਦੇ ਵਜ੍ਹਾ ਕਰਕੇ ਜਿਹੜੀ ਸਰਕਾਰ ਹੈ ਉਹਦੇ ਰੈਵਨਿਊ ਦੇ ਉੱਤੇ ਤਾਂ ਅਸਰ ਨਹੀਂ ਪੈਂਦਾ, ਪਰ ਜਿਹੜਾ ਅਸਲ ਰੈਵਨਿਊ ਆ ਉਹ ਸਾਡੀ ਜਵਾਨੀ ਆ ਉਹਦੇ ਉੱਤੇ ਅਸਰ ਪੈਂਦਾ। ਜੀ। ਪਰ ਜਿਹੜਾ ਆਬਕਾਰੀ ਵਿਭਾਗ ਹੈ ਇਹ ਰੈਵਨਿਊ ਦੇ ਨਾਲ ਜੁੜਿਆ ਹੋਇਆ ਸਿੱਧਾ। ਦੇਖੋ ਇਹਦੇ ਵਿੱਚ ਜਿਹੜੀ ਸਮਗਲਿੰਗ ਹੈ ਉਹ 2 ਜਗ੍ਹਾ ਤੋਂ ਹੁੰਦੀ ਹੈ। ਇੱਕ ਤਾਂ ਹਰਿਆਣੇ ਤੋਂ ਸਮਗਲਿੰਗ ਹੁੰਦੀ ਹੈ। ਹੁਣ ਲੋਕ ਕੀ ਕਰਦੇ ਆ, ਹਰਿਆਣੇ ਦੀ ਸ਼ਰਾਬ ਸਸਤੀ ਹੋਣ ਕਰਕੇ ਉਹ ਲੈਂਦੇ ਆ ਤੇ ਘਰਾਂ ਦੇ ਵਿੱਚ ਇਹਦੀ ਡਿਲੀਵਰੀ ਹੁੰਦੀ ਹੈ।
ਇਹਦੇ ਵਿੱਚ ਮੈਕਸਿਮਮ ਉਹ ਲੋਕ ਨੇ ਜੁੜੇ ਹੋਏ ਇਸ ਸਮਗਲਿੰਗ ਦੇ ਵਿੱਚ ਜਿਹੜੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਵੇਲੇ ਸ਼ਰਾਬ ਦੇ ਕਾਰੋਬਾਰ ਦੇ ਨਾਲ ਜੁੜੇ ਰਹੇ ਆ। ਹੁਣ ਉਹ ਸ਼ਰਾਬ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਹੈ ਨਹੀਂਗੇ, ਉਹ ਟਰੱਕਾਂ ਦੇ ਟਰੱਕ ਖਪਾਉਂਦੇ ਆ ਹਰਿਆਣੇ ਤੋਂ ਲਿਆ ਕੇ ਸ਼ਰਾਬ ਦੇ, ਤੇ ਘਰਾਂ ਦੇ ਤੁਸੀਂ ਜਿਹੜੇ ਠੇਕਿਆਂ ਦੇ ਉੱਤੇ ਵਧੀਆ ਪਊਆ ਬੋਤਲ ਲੈਣ ਵਾਲੇ, ਇੱਕ ਬੋਤਲ ਲੈਣ ਵਾਲੇ ਦੇਖੋਗੇ, ਪੇਟੀਆਂ ਵਾਲੇ ਹੈ ਨਹੀਂ, ਕਿਉਂਕਿ ਪੇਟੀਆਂ ਘਰਾਂ ਦੇ ਵਿੱਚ ਪਹੁੰਚਦੀਆਂ ਨੇ, ਉਹਨਾਂ ਦੀ ਹੋਮ ਡਿਲੀਵਰੀ ਹੋ ਜਾਂਦੀ ਆ। ਚੰਡੀਗੜ੍ਹ ਤੋਂ ਵੀ ਸ਼ਰਾਬ ਆਉਂਦੀ ਆ, ਪਰ ਹਰਿਆਣੇ ਦੀ ਸਮਗਲਿੰਗ ਜ਼ਿਆਦੀ ਆ। ਦੂਜੀ ਸਮਗਲਿੰਗ ਜਿਹੜੀ ਹੁੰਦੀ ਆ, ਉਹ ਜਿਹੜੀਆਂ ਇੱਥੇ ਡਿਸਟਿਲਰੀਆਂ ਨੇ ਪੰਜਾਬ ਦੇ ਵਿੱਚ, ਉਹ ਵੱਡੇ ਸਮਗਲਰ ਬਣੇ ਹੋਏ ਆ। ਉਹ ਕੀ ਕਰਦੇ ਆ, ਮੰਨ ਲਓ ਸਪੋਜ਼ 5 ਟਰੱਕ ਤਾਂ ਜਿਹੜੇ ਆ ਉਹ ਲੀਗਲ ਕੱਢੇ, 10 ਜਿਹੜੇ ਇਲੀਗਲ ਕੱਢਤੇ, ਉਹਦਾ ਸਰਕਾਰ ਦੇ ਰੈਵਨਿਊ ਦੇ ਉੱਤੇ ਸਿੱਧਾ ਅਸਰ ਜਿਹੜਾ ਉਹ ਪੈ ਰਿਹਾ। ਆਬਕਾਰੀ ਵਿਭਾਗ ਨੂੰ ਜਿਹੜਾ ਇਹ 2 ਮਿਸ਼ਨ ਦੇ ਉੱਤੇ ਕੰਮ ਹੋਇਆ। ਪਹਿਲਾ ਤਾਂ ਇਹ ਆ ਕਿ ਪਿਛਲੇ ਸਾਲ ਜਿਹੜੇ ਸ਼ਰਾਬ ਦੇ ਠੇਕੇਦਾਰ ਦੁਕਾਨਾਂ ਚਲਾ ਰਹੇ ਸੀ, ਉਹਨਾਂ ਦੀ ਦੁਕਾਨ ਨੇ 30 ਜੂਨ ਤੱਕ ਕੰਮ ਕਰਦੀਆਂ ਰਹਿਣਗੀਆਂ ਜੀ। ਉਹਨਾਂ ਨੂੰ ਇਹ ਦੇਤੀ, ਕਿਉਂਕਿ ਸਮਾਂ ਹੈ ਨਹੀਂ ਸੀਗਾ ਨਵੀਂ ਆਬਕਾਰੀ ਦੇ ਵਾਸਤੇ। ਪੰਜਾਬ ਦੇ ਵਿੱਚ 7000 ਤੋਂ ਜ਼ਿਆਦਾ ਸ਼ਰਾਬ ਦੇ ਠੇਕੇ ਨੇ। 3 ਮਹੀਨਿਆਂ ਦੇ ਬਿਜ਼ਨਸ ਦੇ ਵਿੱਚ ਠੇਕੇਦਾਰ ਜਿਹੜੀ ਵਾਧੂ ਫੀਸ ਤੇ ਰੈਵਨਿਊ ਸਰਕਾਰ ਨੂੰ ਦੇਣਗੇ। ਸਰਕਾਰ ਇਹਨਾਂ ਨੂੰ 3 ਮਹੀਨੇ ਦੀ ਐਕਸਟੈਂਸ਼ਨ ਪਾਲਿਸੀ ਮੰਨ ਰਹੀ ਆ। ਜੇ ਬਿਜ਼ਨਸ ਮਾਡਲ ਨੂੰ ਦੇਖੀਏ ਤਾਂ ਪਹਿਲੀ ਵਾਰੀ ਲਗਾਤਾਰ 15 ਮਹੀਨੇ ਦੇ ਵਿੱਚ ਪੁਰਾਣੇ ਲਾਇਸੈਂਸ ਹੋਲਡਰਾਂ ਤੋਂ 8500 ਕਰੋੜ ਰੁਪਏ ਦੀ ਕਮਾਈ ਸਰਕਾਰ ਨੂੰ ਹੋਣ ਦੀ ਆਸ ਬੱਝੀ ਆ। ਔਰ ਦੂਜਾ ਮਿਸ਼ਨ ਇਹ ਆ ਕਿ ਨਵੀਂ ਆਬਕਾਰੀ ਪਾਲਿਸੀ ਦੇ ਉੱਤੇ ਕੰਮ ਸ਼ੁਰੂ ਹੋ ਗਿਆ। ਔਰ ਇਹਦੇ ਵਿੱਚ ਇਹ ਵੀ ਆ ਕਿ ਪਿਛਲੀ ਸਰਕਾਰ ਦਾ ਸ਼ਰਾਬ ਠੇਕੇਦਾਰਾਂ ਦਾ ਸਿੰਡੀਕੇਟ ਜਿਹੜਾ ਉਹ ਟੁੱਟੂਗਾ। ਹੁੰਦਾ ਕੀ ਸੀਗਾ ਕਿ ਜਿਹੜੀਆਂ, ਚਾਹੇ ਬੜੇ ਲੋਕ ਕਹਿੰਦੇ ਆ ਐਸਐਸਪੀਜ਼ ਦੀਆਂ ਸਾਰਿਆਂ ਦੀਆਂ ਬਦਲੀਆਂ ਕਿਉਂ ਨਹੀਂ ਹੋਈਆਂ, ਅਜੇ ਡਿਪਟੀ ਕਮਿਸ਼ਨਰ ਦੀਆਂ ਸਾਰਿਆਂ ਦੀਆਂ ਬਦਲੀਆਂ ਕਿਉਂ ਨਹੀਂ ਹੋਈਆਂ। ਜਦੋਂ ਪਹਿਲਾਂ ਸਰਕਾਰਾਂ ਬਦਲਦੀਆਂ ਸਨ, ਠੇਕੇਦਾਰਾਂ ਦੀ ਚਾਹੇ ਗੱਲ ਸੀ, ਤੇ ਇਹ ਪਾਰਟੀਆਂ ਤੈਅ ਕਰ ਲੈਂਦੀਆਂ ਸੀਗੀਆਂ ਵੀ ਕੌਣ ਕਿੰਨਾ ਮੱਥਾ ਟੇਕ ਗਿਆ। ਜਿੰਨਾ ਕੋਈ ਮੱਥਾ ਟੇਕ ਗਿਆ ਉਹਨੂੰ ਉੱਚ ਅਹੁਦੇ ਦੇ ਉੱਤੇ ਪਹਿਲਾਂ ਸੈੱਟ ਹੋ ਜਾਂਦਾ ਸੀ, ਤੇ ਜਿਹੜਾ ਮੱਥਾ ਠੇਕੇਦਾਰਾਂ ਤੋਂ ਟੇਕ ਗਿਆ ਉਹਦੇ ਠੇਕੇ ਹੋ ਜਾਂਦੇ ਸੀਗੇ। ਸਿੰਪਲ ਜੀ ਗੱਲ ਸੀ। ਐਤਕੀ ਉਹ ਕੁਝ ਹੋਇਆ ਨਹੀਂ। ਜਿਹੜੇ ਐਸਐਸਪੀਜ਼ ਲੱਗੇ ਆ 13 ਅਜੇ 11 ਜਾਂ 13 ਜਿਹੜੇ ਉਹ ਲੱਗੇ ਆ, ਉਹਨਾਂ ਦੇ ਬਹੁਤ ਬਰੀਕ ਛਾਨਣਾ ਲਾਇਆ ਗਿਆ ਵੀ ਇਹ ਕੋਈ ਕਿਸੇ ਕਿਸਮ ਦਾ ਪੈਸਾ ਨਹੀਂ ਇਹਦੇ ਵਿੱਚ ਇਨਵੋਲਵ ਹੈਗਾ ਕਿ ਕਿਸੇ ਜਿਹੜਾ ਪੈਸਾ ਦੇ ਕੇ ਕੋਈ ਲੱਗਿਆ, ਇਸੇ ਕਰਕੇ ਇੰਨੇ ਦਿਨ ਲੱਗ ਗਏ। ਅਜੇ ਡਿਪਟੀ ਕਮਿਸ਼ਨਰ ਬਦਲੇ ਜਾ ਰਹੇ ਨੇ। ਉਸੇ ਤਰੀਕੇ ਦੇ ਨਾਲ ਠੇਕਿਆਂ ਦੀ ਪਾਲਿਸੀ ਹੈ ਕਿ ਜੇ ਮੱਥਾ ਟੇਕ ਕੋਈ ਨਹੀਂ ਟੇਕਣ ਗਿਆ ਤੇ ਉਹ ਕਾਹਲੀ ਕੀਤੇ ਕਰਨ ਦੀ ਜਗ੍ਹਾ ਦੇ ਉੱਤੇ 3 ਮਹੀਨੇ ਦੀ ਐਕਸਟੈਂਸ਼ਨ ਉਹਨਾਂ ਨੇ ਦਿੱਤੀ ਹੈ। ਨਾਲੇ ਇੱਕ ਤਾਂ ਉਹ ਦੇਖਿਆ ਜਾਊਗਾ ਕਿ ਇਹਦੇ ਨਾਲ ਰੈਵਨਿਊ ਕਿਵੇਂ ਜਿਹੜਾ ਉਹ ਵੱਧਦਾ। ਜ਼ੋਨਲ ਸਿਸਟਮ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਇਲਾਕਿਆਂ ਦੇ ਕਲਸਟਰ ਬਣਾ ਕੇ ਵੱਖੋ ਵੱਖਰੀ ਗਿਣਤੀ ਦੇ ਵਿੱਚ ਪੂਰੇ ਜ਼ੋਨ ਨੂੰ ਗਰੁੱਪ ਅਲਾਟ ਕਰ ਦਿੱਤੇ ਜਾਂਦੇ ਸੀ। ਹਰ ਸਾਲ ਸ਼ਰਾਬ ਠੇਕੇਦਾਰਾਂ ਨੂੰ ਵਾਧੂ ਰੈਵਨਿਊ ਲੈ ਕੇ ਕੰਟੀਨਿਊ ਕਰ ਦਿੱਤਾ ਜਾਂਦਾ ਸੀ। ਛੋਟੇ ਠੇਕੇਦਾਰ ਜਿਹੜੇ ਜੀ ਉਹ ਲਾਂਭੇ ਕਰ ਦਿੱਤੇ ਗਏ, ਵੱਡੇ ਆ ਕੇ ਕਾਬਜ ਹੋ ਗਏ। ਹੁਣ ਜ਼ੋਨਲ ਸਿਸਟਮ ਨੂੰ ਹੱਦਾਂ ਦੇ ਵਿੱਚ ਬਦਲਾਅ ਹੋ ਸਕਦਾ। ਨਵੀਂ ਸ਼ਰਾਬ ਪਾਲਿਸੀ ਦਾ ਡਰਾਫਟ ਇਸੇ ਮਹੀਨੇ ਫਾਈਨਲ ਹੋ ਜਾਊਗਾ। ਛੋਟੇ ਠੇਕੇਦਾਰਾਂ ਨੂੰ ਫਾਇਦਾ ਮਿਲੂਗਾ। 1 ਜੁਲਾਈ ਤੋਂ ਨਵਾਂ ਸਿਸਟਮ ਸ਼ੁਰੂ ਹੋਊਗਾ। ਇਹਦੇ ਵਿੱਚ ਜਿਹੜਾ ਉੱਪਰ ਹੈ ਉਹ ਸਰਕਾਰ ਰੱਖ ਸਕਦੀ ਆ ਆਪਣੇ ਕੋਲੇ ਉੱਪਰਲਾ। ਹੇਠਾਂ ਜਿਹੜੀ ਆ ਉਹ ਇਹ ਕਰੂਗੀ ਕਿ ਜਿਹਨੇ ਵੀ ਠੇਕਾ ਲੈਣਾ ਉਹ ਕੋਈ ਵੀ ਲੈ ਸਕਦਾ। ਇਹਦੇ ਨਾਲ ਕੀ ਹੋਊਗਾ, ਇੱਕ ਤਾਂ ਜਿਹੜੀ ਉਹ ਇਜਾਰੇਦਾਰੀ ਆ ਉਹ ਟੁੱਟ ਜੂਗੀ। ਇੱਕ ਗਰੁੱਪ ਦੇ ਕੋਲੇ ਸਾਰੇ ਠੇਕੇ ਨੇ, ਉਹ ਆਪਣੇ ਤਰੀਕੇ ਦੇ ਨਾਲ ਰੇਟ ਵਧਾਈ ਫਿਰਦਾ, ਉਹ ਆਪਣੇ ਤਰੀਕੇ ਦੇ ਨਾਲ ਸਮਗਲਿੰਗ ਵੀ ਜਿਹੜੀ ਉਹ ਕਰਦਾ ਕਿ ਉਹਨੂੰ ਪੈਸੇ ਕਿੰਨੇ ਬਚਦੇ ਆ। ਜਦੋਂ ਛੋਟੇ ਠੇਕੇਦਾਰ ਆ ਜਾਣਗੇ ਤੇ ਉਹਨਾਂ ਦੇ ਆਉਣ ਦੇ ਨਾਲ ਇਹ ਹੋਊਗਾ, ਇੱਕ ਤਾਂ ਉਹਨਾਂ ਦੇ ਵਾਸਤੇ ਬਿਜ਼ਨਸ ਦੇ ਰਾਹ ਖੁੱਲਣਗੇ। ਦੂਜਾ ਇਹ ਆ ਕਿ ਸਮਗਲਿੰਗ ਜਿਹੜੀ ਆ ਉਹਦੇ ਉੱਤੇ ਠੱਲ ਪਊਗੀ। ਔਰ 2021-22 ਦੇ ਵਿੱਚ ਜਿਹੜਾ ਟਾਰਗੇਟ ਆ ਉਹ 7000 ਕਰੋੜ ਰੱਖਿਆ ਗਿਆ। 22-23 ਦੇ ਵਾਸਤੇ 1500 ਕਰੋੜ ਰੁਪਏ ਦਾ ਟਾਰਗੇਟ ਰੱਖਿਆ ਜਾਊਗਾ। ਇਹ ਨਵੀਂ ਪਾਲਿਸੀ ਦੇ ਤਹਿਤ। ਇਹ ਪਾਲਿਸੀ ਦੇ ਵਿਸਥਾਰ ਜਿਹੜਾ ਉਹ ਆ ਲੈਣ ਦਿਓ। ਉਸ ਤੋਂ ਬਾਅਦ ਜੇ ਰੈਵਨਿਊ ਇਸ ਜਗ੍ਹਾ ਦੇ ਉੱਤੇ, ਕਿਉਂਕਿ ਇਹ ਤਾਂ ਡਬਲ ਤੋਂ ਵੀ ਜਿਹੜਾ ਵਧਣ ਦੇ ਆਸਾਰ ਨੇ, ਇਸੇ ਕਰਕੇ ਇਸ ਪਾਲਿਸੀ ਦੇ ਉੱਤੇ ਕੰਮ ਇਸ ਵੇਲੇ ਹੋ ਰਿਹਾ ਹੈ। ਜੀ ਬਿਲਕੁਲ, ਕਿ ਬਿਹਤਰ ਕਿਸੇ ਚੀਜ਼ ਨੂੰ ਕਰਨਾ ਤੇ ਤੁਹਾਡੀ ਪਾਲਿਸੀ ਮੇਕਿੰਗ ਸਭ ਤੋਂ ਚੰਗੀ ਹੋਣੀ ਚਾਹੀਦੀ ਹੈ। ਪਨੂੰ ਸਾਹਿਬ, ਤੁਸੀਂ ਖਬਰਾਂ ਦੇ ਵਿੱਚ ਪੁਰਾਣੇ ਜਿਹੜੇ ਸਾਡੇ ਸੱਤਾ ਤੇ ਕਾਬਜ਼ ਰਹੇ ਨੇ ਲੋਕ, ਉਹਨਾਂ ਦਾ ਜ਼ਿਕਰ ਕੀਤਾ ਸੀਗਾ, ਪਰ ਪੰਥਕ ਸ਼ਖਸੀਅਤ ਰਹੇ ਨੇ ਟੌੜਾ ਸਾਹਿਬ, ਉਹਨਾਂ ਦੀ ਬਰਸੀ ਸੀਗੀ, ਪਰ ਭਾਜਪਾ ਨੇ ਬਰਸੀ ਤੋਂ ਬਾਦਲ ਦਲ ਨੂੰ ਹੀ ਲਾਂਭੇ ਕਰਤਾ। ਸੱਚ ਹੈ ਪਨੂੰ ਸਾਹਿਬ ਇਹ?
ਦੇਖੋ ਜਦੋਂ ਤੁਸੀਂ ਇਹ ਦੇਖੋ, ਜਿਹੜੇ ਲੋਕ ਪੰਜਾਬ ਦੀ ਸਿਆਸਤ ਨੂੰ ਸਮਝਦੇ ਆ, ਮੈਂ ਗੁਰਚਰਨ ਸਿੰਘ ਟੌਹੜਾ ਹੋਰਾਂ ਦੀ 2 ਵਾਰੀ ਇੰਟਰਵਿਊ ਕੀਤੀ ਜੀ ਇੱਕ ਰੇਡੀਓ ਦੇ ਵਾਸਤੇ, ਉਹਨਾਂ ਦੇ ਘਰੇ ਜਾ ਕੇ। ਟਾਈਮਿੰਗ ਦੇ ਇੰਨੇ ਪੰਕਚੁਅਲ ਸਨ ਕਿ ਸਵੇਰੇ 5 ਵਜੇ ਪੂਰੇ ਉਹ ਤਿਆਰ ਹੋ ਕੇ ਬੈਠ ਜਾਂਦੇ ਸਨ ਤੇ ਉਹ ਲਗਭਗ 6 ਵਜੇ ਘਰੋਂ ਨਿਕਲ ਜਾਂਦੇ ਸਨ। ਇਹ ਨਹੀਂ ਰਾਤ ਨੂੰ ਘਰੇ ਜ਼ਰੂਰ ਜਾਂਦੇ ਸਨ ਜੀ, ਇਹ ਵੀ ਸੀ। ਬੜੇ ਪੰਕਚੁਅਲ, ਜੇ ਸਵੇਰੇ ਮਿਲਣਾ ਤਾਂ ਤੁਸੀਂ ਮਿਲ ਲਿਆ, ਇੱਕ ਵਾਰੀ ਜਿਹਨੂੰ ਮਿਲ ਲੇ ਉਦੋਂ ਬਾਅਦ ਅਗਲੀ ਵਾਰੀ ਜਦੋਂ ਬੰਦਾ ਗਿਆ ਤਾਂ ਫਿਰ ਉਹ ਨਾਂ ਲੈ ਕੇ ਉਹਦੇ ਨਾਲ ਗੱਲ ਕਰਦੇ ਸਨ। ਯਾਦਾਸ਼ਤ ਇੰਨੀ ਸੀ। ਇਹ ਬਹੁਤ ਘੱਟ ਪੋਲੀਟੀਸ਼ੀਅਨਾਂ ਦੇ ਹਿੱਸੇ ਦੇ ਵਿੱਚ ਆਉਂਦਾ। ਵੈਸੇ ਬੇਅੰਤ ਸਿੰਘ ਹੋਰੀ ਵੀ ਇਸ ਕੈਟਾਗਰੀ ਦੇ ਵਿੱਚ ਆਉਂਦੇ ਆ ਕਿ ਉਹ ਬਾਈ ਨੇਮ ਸਾਰਿਆਂ ਨੂੰ ਜਾਣਦੇ ਸਨ। ਖੈਰ ਇਹ ਬਿਲਕੁਲ ਡਿਫਰੈਂਟ ਪਰਸਨੈਲਿਟੀਜ਼ ਨੇ, ਇੱਕੋ ਜਿਹੀਆਂ ਪਰਸਨੈਲਿਟੀਜ਼ ਨਹੀਂ। ਗੁਰਚਰਨ ਸਿੰਘ ਟੌਹੜਾ ਹੋਰੀ ਜਿੰਨੀ ਦੇਰ ਤੱਕ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਰਹਿਮੋ ਕਰਮ ਤੋਂ ਬਿਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਪ੍ਰਧਾਨ ਰਹੇ, ਉਹਨਾਂ ਨੇ ਘੱਟੋ ਘੱਟ ਉਹ ਰਾਹ ਨਹੀਂ ਖੁੱਲਣ ਦਿੱਤੇ ਜਿਹਦੇ ਨਾਲ ਕੁਝ ਤਾਕਤਾਂ ਉੱਥੇ ਆ ਕੇ ਕਾਬਜ ਹੋ ਜਾਣ। ਇਹ ਗੱਲ ਸਭ ਨੂੰ ਜਿਹੜੀ ਉਹ ਪਤਾ, ਖਾਸ ਤੌਰ ਦੇ ਉੱਤੇ RSS ਦਾ ਜਿਹੜਾ ਗਲਬਾ ਸੀ। ਪਰ ਹੁਣ ਜਿਹੜੇ ਗੁਰਚਰਨ ਸਿੰਘ ਟੌਹੜਾ ਹੋਰਾਂ ਦੀ ਬਰਸੀ ਦੇ ਮੌਕੇ ਦੇ ਉੱਤੇ ਉਹਨਾਂ ਦੇ ਜੱਦੀ ਪਿੰਡ ਟੌਹੜੇ ਦੇ ਵਿੱਚ ਸਮਾਗਮ ਰੱਖਿਆ ਗਿਆ। ਭਾਰਤੀ ਜਨਤਾ ਪਾਰਟੀ ਦਾ ਉਹਦੇ ਉੱਤੇ ਬੋਲਬਾਲਾ ਰਿਹਾ। ਹੁਣ ਉਹਨਾਂ ਦਾ ਜਿਹੜਾ ਪਰਿਵਾਰ ਅਖਵਾਉਂਦਾ, ਕਿਉਂਕਿ ਉਹਨਾਂ ਦੇ ਆਪਣੀ ਔਲਾਦ ਕੋਈ ਨਹੀਂ ਸੀ ਗੁਰਚਰਨ ਸਿੰਘ ਟੌਹੜਾ ਹੋਰਾਂ ਦੀ, ਉਹਨਾਂ ਨੇ ਇੱਕ ਜਿਹੜੀ ਉਹ ਬੇਟੀ ਅਡਾਪਟ ਕੀਤੀ ਹੋਈ ਸੀ। ਇਹ ਉਹਦੇ ਅੱਗੋਂ ਜਿਹੜੇ ਉਹਨਾਂ ਦੇ ਫਿਰ ਜਵਾਈ ਸਨ, ਹਰਮੇਲ ਸਿੰਘ ਟੌਹੜਾ, ਉਹ ਮੰਤਰੀ ਵੀ ਰਹੇ ਇੱਕ ਵਾਰੀ ਬਾਦਲ ਸਰਕਾਰ ਦੇ ਵਿੱਚ। ਫਿਰ ਇਹ ਪਰਿਵਾਰ ਹਾਸ਼ੀਏ ਦੇ ਉੱਤੇ ਚਲੇ ਗਿਆ। 17 ਵਾਲੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ 'ਚ ਵੀ ਆਏ, ਜਿਹੜੇ ਉਹ ਜਿੱਤ ਨਹੀਂ ਸਕੇ। ਫਿਰ ਮੁੜ ਕੇ ਅਕਾਲੀ ਦਲ ਦੇ ਵਿੱਚ ਚਲੇ ਗਏ। ਐਤਕੀ ਚੋਣਾਂ ਦੇ ਵਿੱਚ ਇੱਕ ਜਿਹੜਾ ਇਹਨਾਂ ਦਾ ਮੁੰਡਾ ਸੀ ਹਰਮੇਲ ਸਿੰਘ ਟੌਹੜਾ ਹੋਰਾਂ ਦਾ, ਉਹ ਭਾਜਪਾ 'ਚ ਚਲੇ ਗਿਆ। ਇੱਕ ਕਹਿੰਦਾ ਅਸੀਂ ਅਕਾਲੀ ਦਲ ਦੇ ਵਿੱਚ ਹੀ ਆ। ਜਿਹੜਾ ਇਹ ਸਮਾਗਮ ਹੋਇਆ ਟੌਹੜਾ ਪਿੰਡ ਦੇ ਵਿੱਚ, ਇਹਦੇ 'ਚ ਜਿਹੜਾ ਅਕਾਲੀ ਦਲ ਬਾਦਲ ਸੀ ਉਹ ਗੈਰ ਹਾਜ਼ਰ ਉੱਥੋਂ ਰਿਹਾ। ਉਹਨਾਂ ਨੇ ਕਿੱਥੇ ਉੱਥੇ ਆਉਣਾ ਸੀ, ਕਿਉਂਕਿ ਉੱਥੇ ਆਏ ਪੰਜਾਬ ਦੇ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਗਜਿੰਦਰ ਸਿੰਘ ਸ਼ੇਖਾਵਤ। ਹਾਲਾਂਕਿ ਅਕਾਲੀ ਦਲ ਬਾਦਲ ਨੇ ਇੱਕ ਸਮਾਗਮ ਜਿਹੜਾ ਉਹ ਕਰਵਾਇਆ, ਪਰ ਉਹ ਇੱਥੇ ਪਟਿਆਲੇ ਦੇ ਵਿੱਚ ਗੁਰਦੁਆਰਾ ਦੂਖ ਨਿਵਾਰਨ ਦੇ ਵਿੱਚ ਹੋਇਆ। ਉੱਥੇ ਪਿੰਡ ਦੇ ਵਿੱਚ ਨਹੀਂ ਉਹ ਗਏ। ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਜਦੋਂ ਸਰਕਾਰ ਆਈ ਸੀਗੀ 2002 ਤੋਂ 7 ਵਾਲੀ, ਉਦੋਂ ਉਹਨਾਂ ਨੇ ਇਹ ਐਲਾਨ ਕੀਤਾ ਸੀ ਕਿ ਅਸੀਂ ਗੁਰਚਰਨ ਸਿੰਘ ਟੌਹੜਾ ਹੋਰਾਂ ਦੀ ਬਰਸੀ ਮਨਾਇਆ ਕਰਾਂਗੇ ਸਰਕਾਰੀ ਤੌਰ ਦੇ ਉੱਤੇ, ਕਿਉਂਕਿ ਉਦੋਂ ਉਹਨਾਂ ਨੇ ਬਾਦਲ ਪਰਿਵਾਰ ਨੂੰ ਜਿਹੜਾ ਸੀ ਉਹ ਅਕਾਲੀ ਦਲ ਤੋਂ ਲਾਂਭੇ ਕਰਨ ਦੇ ਕੋਸ਼ਿਸ਼ਾਂ ਦੇ ਵਿੱਚ ਜਾਂ ਮੁੱਦੇ ਖੋਹਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਇਹ ਕੁਝ ਕੀਤਾ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਸ਼ਾਇਦ ਮੇਰੀ ਜਾਣਕਾਰੀ ਦੇ ਮੁਤਾਬਿਕ ਇੱਕੋ ਵਾਰੀ ਬਰਸੀ ਦੇ ਉੱਤੇ ਗਏ ਸੀ, ਮੁੜ ਕੇ ਤਾਂ ਨਹੀਂ ਉਹ ਗਏ। ਉਹਨਾਂ ਨੇ ਐਲਾਨ ਕੀਤਾ ਤੇ ਗਾਹ ਨਿਕਲ ਗਏ। ਐਤਕੀ ਜਿਹੜਾ ਸੀਗਾ ਇਹ ਥੋੜਾ ਵੱਖਰਾ ਰਿਹਾ ਕਿ ਪਿੰਡ ਟੌਹੜਾ ਦੇ ਵਿੱਚ ਉਹਨਾਂ ਦੀ ਬਰਸੀ ਦਾ ਸਮਾਗਮ ਹੋਣਾ ਤੇ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਬੋਲਬਾਲਾ ਹੋਣਾ। ਜਿਹੜੇ ਗਜਿੰਦਰ ਸਿੰਘ ਸ਼ੇਖਾਵਤ ਸੀ ਉਹ ਪੱਤਰਕਾਰਾਂ ਦੇ ਕੁਝ ਸਵਾਲਾਂ ਦੇ ਉੱਤੇ ਤਿਲਮਿਲਾ ਵੀ ਗਏ। ਰਾਜਾਂ ਦੀ ਸੰਘੀ ਘੁੱਟਣ ਵਰਗੀਆਂ ਕੇਂਦਰ ਸਰਕਾਰ ਦੀਆਂ ਸਰਗਰਮੀਆਂ ਸੰਬੰਧੀ ਜਿਹੜਾ ਉਹ ਸਵਾਲ ਪੁੱਛਿਆ ਗਿਆ ਸੀ। ਚੰਡੀਗੜ੍ਹ ਦੇ ਵਿੱਚ ਕੇਂਦਰੀ ਸਰਵਿਸ ਰੂਲ ਲਾਗੂ ਕਰਨ ਸੰਬੰਧੀ ਪੁੱਛਿਆ ਗਿਆ। ਪਹਿਲਾਂ ਤਾਂ ਉਹਨਾਂ ਨੇ ਹਲੀਮੀ ਨਾਲ ਜਵਾਬ ਦਿੱਤਾ, ਫਿਰ ਉਹ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੈਂ ਇਸ ਮੁੱਦੇ ਦੇ ਉੱਤੇ ਗੱਲ ਕਰਨ ਦੇ ਵਾਸਤੇ ਨਹੀਂ ਆਇਆ। ਉਹਨਾਂ ਨੇ ਮਾਈਕ ਪਾਸੇ ਕਰਕੇ ਕਾਹਲੀ ਦੇ ਨਾਲ ਉੱਥੋਂ ਨਿਕਲ ਗਏ। ਜੇ ਦੇਖਿਆ ਜਾਵੇ ਤਾਂ ਆਪਾਂ ਗੱਲ ਕਰਕੇ ਹਟੇ ਆ ਵਿਧਾਨ ਸਭਾ ਦੇ ਸੈਸ਼ਨ ਦੀ ਪਹਿਲਾਂ, ਤੇ ਉਹਦੇ ਵਿੱਚ ਵੀ ਤੁਹਾਨੂੰ ਇਹ ਦਿਸਦਾ ਨਾ 2 ਵਿਧਾਨ ਸਭਾ ਦੇ ਮੈਂਬਰ ਨੇ, ਤੁਸੀਂ ਬਾਈਕਾਟ ਕਰਕੇ ਬਾਹਰ ਕਿਉਂ ਜਾ ਰਹੇ ਹੋ? ਬਾਹਰ ਜਾ ਕੇ ਤੁਸੀਂ ਕੈਮਰਿਆਂ ਦੇ ਮੂਹਰੇ ਕਹਿ ਰਹੇ ਹੋ ਕਿ ਚੰਡੀਗੜ੍ਹ ਤਾਂ ਜਿਹੜਾ ਉਹ ਹਾਂ ਪੰਜਾਬ ਦਾ ਹੀ ਹੈ। ਜੇ ਪੰਜਾਬ ਦਾ, ਤੇ ਇਹ ਗੱਲ ਅੰਦਰ ਵਿਧਾਨ ਸਭਾ ਦੇ ਵਿੱਚ ਆਖੋ, ਔਨ ਰਿਕਾਰਡ ਜਾਵੇ ਤੇ ਫਿਰ ਜਿਹੜਾ ਉਹ ਪਤਾ ਲੱਗੇ। ਤੋ ਇਸ ਕਰਕੇ ਟੌਹੜਾ ਪਰਿਵਾਰ ਜਿਹੜਾ ਸੀਗਾ, ਸਹੀ ਪੁੱਛੋ ਨਾ ਜੀ, ਉਹ ਦਿਸ਼ਾਹੀਣ ਹੋ ਗਿਆ ਹੈ ਜੀ। ਔਰ ਦਿਸ਼ਾਹੀਣ ਹੋਣ ਕਰਕੇ ਉਹ ਇਹੋ ਜਿਹਾ ਕੁਝ ਕਰ ਰਿਹਾ ਕਿ ਮੈਨੂੰ ਸਿਆਸਤ ਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਠਾਰ ਮਿਲ ਜਾਵੇ। ਗੁਰਚਰਨ ਸਿੰਘ ਟੌਹੜਾ ਹੋਰੀ ਘੱਟੋ ਘੱਟ ਉਹ ਇਸ ਤਰ੍ਹਾਂ ਦੇ ਆਗੂ ਸਨ, ਉਹ ਦਿਸ਼ਾਹੀਣ ਨਹੀਂ ਹੋਏ। ਹਾਂ,
ਇੰਨਾ ਆ ਕਿ ਅਕਾਲੀ ਦਲ ਬਾਦਲ ਦੀ ਵਜ੍ਹਾ ਕਰਕੇ ਉਹਨਾਂ ਨੂੰ ਇੱਕ ਵਾਰੀ ਹਾਸ਼ੀਏ ਦੇ ਉੱਤੇ ਜ਼ਰੂਰ ਧੱਕ ਦਿੱਤਾ ਗਿਆ ਸੀ, ਜਦੋਂ ਉਹਨਾਂ ਨੇ ਸਿਰਫ ਇਹ ਗੱਲ ਕਹਿਤੀ ਸੀ ਕਿ ਬਾਦਲ ਸਾਹਿਬ ਤੁਹਾਡਾ ਕੰਮ ਜ਼ਿਆਦਾ ਵੱਧ ਗਿਆ ਮੁੱਖ ਮੰਤਰੀ ਬਣ ਕੇ, ਤੇ ਤੁਸੀਂ ਇੱਕ ਪ੍ਰਧਾਨ ਅਕਾਲੀ ਦਲ ਦਾ ਲਾ ਦਿਓ, ਚਾਹੇ ਕਿਸੇ ਨੂੰ ਲਾ ਦਿਓ। ਬਸ ਇੱਥੋਂ ਹੀ ਭੜਕ ਗਿਆ ਸੀ ਅਕਾਲੀ ਦਲ ਬਾਦਲ, ਤੇ ਜੋ ਕੁਝ ਬੋਲਿਆ ਗਿਆ ਉਸ ਵੇਲੇ ਗੁਰਚਰਨ ਸਿੰਘ ਟੌਹੜਾ ਹੋਰਾਂ ਦੇ ਬਾਰੇ ਚ ਕਿਤੇ ਸਰਚ ਕਰਕੇ ਦੇਖਣਾ, ਕਾਂਗਰਸ ਦਾ ਏਜੰਟ, ਕਾਂਗਰਸ ਦਾ ਪਿੱਠੂ, ਬਹੁਤ ਕੁਝ ਜਿਹੜਾ ਉਹ ਬੋਲਿਆ ਗਿਆ। ਗੁਰਚਰਨ ਸਿੰਘ ਟੌਹੜਾ ਹੋਰਾਂ ਦੀ ਜਿਹੜੀ ਤੁਸੀਂ ਇਹ ਕਹ ਲਓ ਕਿ ਉਤਰਾਈ ਉਸ ਵੇਲੇ ਹੀ ਵੇਖੀ ਗਈ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ 2002 ਤੋਂ 7 ਚ ਆਈ ਆ, ਜਦੋਂ ਜਿਹੜਾ ਮਾਮਲਾ ਦਰਜ ਕੀਤਾ ਸੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਤੇ, ਜੋ ਲੜਾਈ ਉਸ ਵੇਲੇ ਗੁਰਚਰਨ ਸਿੰਘ ਟੌਹੜਾ ਹੋਰਾਂ ਨੇ ਬਾਹਰ ਰਹਿ ਕੇ ਕੁਝ ਦਿਨਾਂ ਦੇ ਵਿੱਚ ਭਖਾਤੀ ਸੀ, ਉਹਨੇ ਹਾਸ਼ੀਏ ਦੇ ਉੱਤੇ ਗਏ ਕਰਪਸ਼ਨ ਦੇ ਦੋਸ਼ਾਂ ਕਰਕੇ ਅਕਾਲੀ ਦਲ ਬਾਦਲ ਨੂੰ ਇੱਕ ਨਵੀਂ ਰੂਹ ਫੂਕੀ ਸੀ। ਪਰ ਬਾਅਦ ਦੇ ਵਿੱਚ ਉਹ ਜਿਹੜਾ ਸੀ ਉਹ ਟੌਹੜਾ ਪਰਿਵਾਰ ਨੂੰ ਭੁੱਲ ਗਿਆ, ਪਰ ਉਹ ਗੁਰਚਰਨ ਸਿੰਘ ਟੌਹੜਾ ਹੋਰਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਸਨ, ਮੌਜੂਦਾ ਪਰਿਵਾਰਕ ਮੈਂਬਰਾਂ ਦੇ ਨਾਲ ਜੁੜੀਆਂ ਹੋਈਆਂ ਨਹੀਂ ਸਨ। ਜੀ ਬਿਲਕੁਲ ਪਨੂ ਸਾਹਿਬ, ਤੁਹਾਡੀ ਗੱਲ ਬੜੀ ਜਾਇਜ਼ ਆ। ਜਦੋਂ ਅਕਾਲੀ ਦਲ ਦੀ, ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਬਾਰੇ ਜ਼ਿਕਰ ਹੁੰਦਾ ਤਾਂ ਟੌਹੜਾ ਸਾਹਿਬ ਦਾ ਨਾਮ ਬੜੇ ਆਦਰ ਤੇ ਸਤਿਕਾਰ ਦੇ ਨਾਲ ਹੁਣ ਵੀ ਲਿਆ ਜਾਂਦਾ ਹੈ। ਪਨੂ ਸਾਹਿਬ, ਕੌਮੀ ਖਬਰਾਂ ਵੱਲ ਵਧ ਕੇ ਆਪਾਂ ਤੇ ਦਿੱਲੀ ਸਿਹਤ ਬਜਟ ਤੇ ਮੱਧ ਪ੍ਰਦੇਸ਼ ਸਿੱਖਿਆ ਬਜਟ ਵਿੱਚ ਮੋਹਰੀ ਰਹੇ ਨੇ। ਦੇਖੋ, ਇਹ ਦੋ ਚੀਜ਼ਾਂ ਜਿਹੜੀਆਂ ਨੇ ਇਹ ਆਮ ਜਿਹੜਾ ਵਿਅਕਤੀ ਆ ਉਹਦੇ ਨਾਲ ਜੁੜੀਆਂ ਹੋਈਆਂ ਨੇ, ਆਮ ਬੰਦੇ ਦੀਆਂ ਮੁੱਢਲੀਆਂ ਲੋੜਾਂ ਨੇ, ਸਿਹਤ ਤੇ ਸਿੱਖਿਆ, ਤੇ ਉਸ ਤੋਂ ਬਾਅਦ ਜਿਹੜਾ ਆ ਜਾਂਦਾ ਜੀ ਨੌਕਰੀ। ਰਾਜਾਂ ਦੇ ਕੁੱਲ ਬਜਟ ਦੇ ਵਿੱਚ ਹੈਲਥ ਦਾ ਸਭ ਤੋਂ ਜ਼ਿਆਦਾ ਹਿੱਸਾ ਟੋਟਲ ਬਜਟ ਦਾ 16% ਦਿੱਲੀ ਦਾ। 2022-23 ਦੇ ਵਿੱਚ ਜਿਹੜਾ ਦਿੱਲੀ ਦਾ ਇਹ ਬਜਟ, ਇਹ ਉਹਦੇ ਅੰਕੜੇ ਨੇ, ਔਰ ਪੰਜਾਬ ਦੀ ਕੁੱਲ ਬਜਟ ਦੇ ਵਿੱਚ ਹਿੱਸੇਦਾਰੀ ਸਿਰਫ 4% ਹੈ। ਮਹਾਰਾਸ਼ਟਰ ਦੀ ਵੀ 4.4% ਹੈ, ਹਰਿਆਣੇ ਦੀ 5.8% ਹੈ, ਗੁਜਰਾਤ ਦੀ 5.7% ਹੈ, ਔਰ ਇਹਦੇ ਮੱਧ ਪ੍ਰਦੇਸ਼ ਦੀ 5.4 ਤੇ ਰਾਜਸਥਾਨ ਦੀ 7% ਹੈ। ਰਾਜਸਥਾਨ ਵੀ ਬਹੁਤ ਜਿਹੜਾ ਵੇਖਿਆ ਜਾਵੇ ਤਾਂ ਉਹ ਵਧੀਆ ਹੈ, ਪਰ 16% ਦੇ ਨੇੜੇ ਤੇੜੇ ਕੋਈ ਰਾਜ ਨਹੀਂ ਹੈਗਾ ਜਿਹੜਾ ਕਿ ਹੈਲਥ ਦੇ ਵਿੱਚ ਜਿਹੜੀਆਂ ਹੈਲਥ ਸਰਵਿਸਿਜ਼ ਦੀ ਗੱਲ ਚੱਲਦੀ ਆ ਨਾ, ਜਿਹੜੇ ਕਹਿੰਦੇ ਨੇ ਕੋਈ ਝੂਠ ਹੈ, ਉੱਥੇ ਕੋਈ ਹਸਪੀਟਲ ਨਹੀਂ ਹੈਗਾ, ਉੱਥੇ ਕੋਈ ਮੁਹੱਲਾ ਕਲੀਨਿਕ ਨਹੀਂ ਹੈਗਾ। ਇਹ ਕੁੱਲ ਬਜਟ ਦਾ 16% ਦਿੱਲੀ ਖਰਚਦੀ ਹੈ, ਜਿਹੜੀ ਕਿ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਆ ਟੋਟਲ ਰਾਜਾਂ ਚੋਂ। ਜੇ ਆਪਾਂ ਸਿੱਖਿਆ ਦੀ ਗੱਲ ਕਰੀਏ ਤਾਂ ਸਿੱਖਿਆ ਦੇ ਮਾਮਲੇ ਦੇ ਵਿੱਚ ਵੀ ਦਿੱਲੀ ਦੀ ਝੰਡੀ ਆ, ਪਰ ਜਿਹੜਾ ਨਵੇਂ ਬਜਟ ਆਏ ਨੇ ਰਾਜਾਂ ਦੇ ਜਿਹੜੇ ਆ ਰਹੇ ਆ, ਪੰਜਾਬ ਦਾ ਅਜੇ ਨਹੀਂ ਆਇਆ ਕਿਉਂਕਿ ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣੀ ਹੈ ਤੇ ਇਹਨਾਂ ਨੇ 3 ਮਹੀਨੇ ਤੋਂ ਬਾਅਦ ਬਜਟ ਪੇਸ਼ ਕਰਨਾ। 3 ਮਹੀਨੇ ਦੇ ਵਾਸਤੇ ਇਹਨਾਂ ਨੇ ਜਿਹੜਾ ਇੰਟਰਮ ਹੁੰਦੇ ਨੇ ਉਹ ਫੰਡਸ ਉਹ ਜਾਰੀ ਕਰਵਾ ਲੈਣੇ ਤਾਂ ਕਿ ਕੰਮਕਾਰ ਚੱਲਦਾ ਰਹੇ। ਐਡੀ ਛੇਤੀ ਬਜਟ ਤਿਆਰ ਨਹੀਂ ਸੀ ਹੋ ਸਕਦਾ। ਪਿਛਲੇ ਸਾਲ ਦੇ ਮੁਕਾਬਲੇ ਜੇ ਆਪਾਂ ਸਿੱਖਿਆ ਬਜਟ ਨੂੰ ਦੇਖੀਏ ਤਾਂ ਮੱਧ ਪ੍ਰਦੇਸ਼ ਨੇ ਸਭ ਤੋਂ ਜ਼ਿਆਦਾ 20% ਦਾ ਵਾਧਾ ਕੀਤਾ ਸਿੱਖਿਆ ਬਜਟ ਦੇ ਵਿੱਚ, ਔਰ ਇਹ ਕੁੱਲ ਬਜਟ ਦੇ ਵਿੱਚ ਸਿੱਖਿਆ ਦੀ ਹਿੱਸੇਦਾਰੀ ਜਿਹੜੀ ਦਿੱਲੀ ਦੀ ਆ ਉਹ 25% ਹੈ। ਇਹ ਉਹਦੇ ਤੋਂ ਬੇਸ਼ੱਕ ਜਿਹੜਾ ਉਹ ਘੱਟ ਹੈ, ਪਰ ਇਹਨਾਂ 17% ਜਿਹੜਾ ਉਹ ਹੋ ਗਿਆ ਜੀ ਹੁਣ ਜੀ, ਇਹ ਵਾਧਾ ਕਰ ਟੋਟਲ ਦਾ 20% ਇਹਨਾਂ ਨੇ ਵਾਧਾ ਕੀਤਾ। ਜੇ ਟੋਟਲ ਬਜਟ ਦੇ ਉੱਤੇ ਆਪਾਂ ਆਈਏ ਤੇ ਇਹ 17% ਜਿਹੜਾ ਉਹ ਹੋ ਜਾਂਦਾ। ਦਿੱਲੀ 25% ਸਿੱਖਿਆ ਦੇ ਉੱਤੇ ਖਰਚ ਰਿਹਾ, ਰਾਜਸਥਾਨ 19% ਸਿੱਖਿਆ ਦੇ ਉੱਤੇ ਖਰਚ ਰਿਹਾ, ਤੇ ਪੰਜਾਬ 6% ਦੇ ਉੱਤੇ ਆ ਜੀ ਸਿਰਫ ਅਜੇ। ਜੀ, ਜਿਹੜੇ ਕਹਿੰਦੇ ਸੀ ਨਾ ਅਸੀਂ ਰਾਜ ਜਿਹੜਾ ਸਾਡਾ ਪੰਜਾਬ ਉਹ ਸਿੱਖਿਆ ਦੇ ਖੇਤਰ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆ ਗਿਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬੜੇ ਹੋਰਡਿੰਗਸ ਲਵਾਏ ਸੀ, ਉਹ ਕਿਵੇਂ ਆ ਗਿਆ ਸਮਝ ਨਹੀਂ ਲੱਗੀ। ਬਜਟ ਦੇ ਜਿਹੜੇ ਅੰਕੜੇ ਆ ਉਹ ਤਾਂ ਕੁਝ ਹੋਰ ਹੀ ਕਹਿੰਦੇ ਆ। ਸੋ ਮੱਧ ਪ੍ਰਦੇਸ਼ ਜਿਹੜਾ ਜੀ ਉਹਨੇ 20% ਵਾਧਾ ਕੀਤਾ, ਇਹ ਜਿਹੜੀ ਉਹ ਚੰਗੀ ਗੱਲ ਹੈ। ਔਰ ਦੂਜੀ ਗੱਲ ਇਹਦੇ ਵਿੱਚ ਨਾ ਇਹ ਆ ਚੰਗੀ ਕਿ ਘੱਟੋ ਘੱਟ ਰਾਜ ਜਿਹੜੇ ਆ ਉਹ ਹੁਣ ਸਿਹਤ ਤੇ ਸਿੱਖਿਆ ਦੇ ਉੱਤੇ ਸੋਚਣ ਲੱਗੇ ਆ। ਜੇ ਆਪਾਂ ਬੇਰੁਜ਼ਗਾਰੀ ਦੀ ਜਿਹੜੀ ਉਹ ਗੱਲ ਕਰੀਏ ਤਾਂ ਰਾਜਸਥਾਨ, ਬਿਹਾਰ, ਹਰਿਆਣਾ ਤੇ ਝਾਰਖੰਡ ਦੇ ਵਿੱਚ 3 ਸਾਲਾਂ ਦੇ ਵਿੱਚ ਲਗਾਤਾਰ ਬੇਰੁਜ਼ਗਾਰੀ ਵੱਧ ਰਹੀ ਹੈ। ਰਾਜਸਥਾਨ ਦੇ ਵਿੱਚ ਜਿਹੜੀ ਪਹਿਲਾਂ 15.2% ਸੀ 32.3 ਹੋ ਗਈ, ਔਰ ਬਿਨਾਂ ਕਿਸੇ ਸ਼ੱਕ ਦੇ ਇਹ ਕਰੋਨਾ ਦਾ ਅਸਰ ਹੈ, ਕਿਉਂਕਿ ਰਾਜਸਥਾਨ ਡਿਪੈਂਡ ਕਰਦਾ ਜੀ ਵਿਜ਼ਟਰ ਦੇ ਉੱਤੇ।
ਔਰ ਸੈਲਾਨੀਆਂ ਦੇ ਉੱਤੇ, ਤੇ ਉਹ ਲਗਾਤਾਰ ਘਟੇ ਸੈਲਾਨੀ, ਉਹ ਹੁਣ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਆ, ਤੇ ਉਮੀਦ ਹੈ ਕਿ ਉੱਥੇ ਥੋੜਾ ਬਹੁਤਾ ਕੰਮ ਜਿਹੜਾ ਉਹ ਚੱਲੂਗਾ। ਜੀ। ਬਿਹਾਰ ਦੀ ਗੱਲ ਕਰੀਏ ਤਾਂ 10.3 ਸੀ ਤੇ ਅੱਜ 14% ਦੇ ਉੱਤੇ ਬੇਰੁਜ਼ਗਾਰੀ ਤੇ ਖੜਾ। ਹਰਿਆਣੇ 'ਚ ਬੇਰੁਜ਼ਗਾਰੀ ਬਹੁਤ ਵਧੀ ਹੈ, ਪਹਿਲਾਂ 25.8 ਸੀ ਤੇ ਹੁਣ 31% ਹੋ ਗਈ ਹੋਈ ਆ। ਪੰਜਾਬ ਦੇ ਵਿੱਚ ਪਹਿਲਾਂ 11% ਦੇ ਉੱਤੇ ਸੀ ਤੇ ਪੰਜਾਬ ਦੇ ਵਿੱਚ 9% ਜਿਹੜੀ ਉਹ ਹੋ ਗਈ ਆ। ਪੰਜਾਬ ਨੇ ਕੁਝ ਬਿਹਤਰ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਕੀਤਾ, ਖਾਸ ਤੌਰ ਦੇ ਉੱਤੇ ਜਿਹੜਾ ਇਥੋਂ ਸਮਾਨ ਜਾਣਾ ਸ਼ੁਰੂ ਹੋਇਆ ਦੂਜੇ ਥਾਵਾਂ ਦੇ ਉੱਤੇ, ਉਹਦੇ ਵਿੱਚ ਵਾਧਾ ਹੋਣ ਕਰਕੇ ਇਹ ਕੁਝ ਜਿਹੜਾ ਉਹ ਵਧਿਆ, ਜਿਹੜੀ ਕਿ ਇੱਕ ਥੋੜੀ ਜਿਹੀ ਚੰਗੀ ਖਬਰ ਹੈ। ਪਰ ਵੇਖਣਾ ਹੁਣ ਇਹ ਹੋਊਗਾ ਕਿ ਜਦੋਂ ਨਵਾਂ ਬਜਟ ਆਊਗਾ ਨਾ ਜੀ 3 ਮਹੀਨਿਆਂ ਤੋਂ ਬਾਅਦ, ਉਹ ਸਿੱਖਿਆ ਤੇ ਖੇਤਰ ਦੇ ਵਿੱਚ ਕਿੰਨਾ ਵਾਧਾ ਕਰਦੇ ਆ, ਤੇ ਖਾਸ ਤੌਰ ਦੇ ਉੱਤੇ ਉਹ ਪੈਸਾ ਜਿਹੜਾ ਉਹ ਕਿਸ ਜਗ੍ਹਾ ਤੋਂ। ਜੀ, ਜੀ, ਬਿਲਕੁਲ। ਪੰਨੂ ਸਾਹਿਬ, ਜਦੋਂ ਆਪਾਂ ਲੰਘੇ ਹਫ਼ਤੇ ਦੇ ਵਿੱਚ ਪਾਕਿਸਤਾਨ ਦੀ ਗੱਲ ਕੀਤੀ ਸੀ ਤੇ ਤੁਸੀਂ ਕਈ ਕੌਮਾਂਤਰੀ ਘਟਨਾਵਾਂ ਦਾ ਜ਼ਿਕਰ ਕੀਤਾ ਸੀਗਾ ਵੀ ਕੌਮਾਂਤਰੀ ਜਿਹੜੀਆਂ ਜੀਓ ਪੋਲਿਟਿਕਸ ਆ ਜਾਂ ਕੌਮਾਂਤਰੀ ਪੋਲਿਟਿਕਸ ਆ, ਹੁਣ ਉਹਦਾ ਥੋੜ੍ਹਾ ਜਿਹਾ ਨਕਸ਼ਾ ਬਦਲੂਗਾ। ਤੇ ਜਾਂਦੇ-ਜਾਂਦੇ ਗੱਲ ਕਰ ਲਈਏ ਵੀ ਜਿਹੜਾ ਭਾਰਤ ਤੇ ਰੂਸ ਆ, ਉਹ ਹੁਣ ਡਾਲਰ ਤੋਂ ਲਾਂਭੇ ਹੋਣ ਦੇ ਯਤਨਾਂ ਦੇ ਵਿੱਚ ਹੈ, ਯਤਨਾਂ ਨੂੰ ਬੂਰ ਵੀ ਪਊਗਾ, ਕੀ ਲੱਗਦਾ ਪੰਨੂ ਸਾਹਿਬ? ਜੇ ਬੂਰ ਪੈਂਦਾ ਤੇ ਮੇਰੀ ਜਾਤੇ ਇਹ ਵਿਸ਼ਵ ਦੇ ਵਿੱਚ ਜੀ। ਇੱਕ ਨਵੇਂ ਰਾਹ ਜਿਹੜੇ ਜੀ ਉਸ ਪਾਸੇ ਵੱਲ ਨੂੰ ਤੁਰੂਗਾ। ਪ੍ਰਵੀਨ, ਮੇਰਾ ਬੜਾ ਸਟਰੋਂਗਲੀ ਇਹ ਮੰਨਣਾ ਹੈ ਕਿ ਜਿਹੜਾ ਸੈਂਟਰਲ ਏਸ਼ੀਆ ਹੈ, ਜੀ। ਉਹਦਾ ਜਿਹੜਾ ਵਪਾਰ ਹੈ ਉਹਦੇ ਉੱਤੇ ਨਿਗਾਹਾਂ ਨੇ ਬਹੁਤ ਸਾਰੇ ਮੁਲਕਾਂ ਦੀਆਂ। ਚਾਈਨਾ ਜਿਹੜੀ ਸੜਕ ਬਣਾ ਰਿਹਾ ਨਾ, ਉਹ ਉਹਦੇ ਕਰਕੇ ਹੀ ਬਣਾ ਰਿਹਾ। ਤੇ ਜੇ ਇਸ ਖੇਤਰ ਦੇ ਵਿੱਚ ਸੈਂਟਰਲ ਏਸ਼ੀਆ ਦੇ ਉੱਤੇ ਕੋਈ ਤੇਜ਼ੀ ਦੇ ਨਾਲ ਮੁਲਕ ਵੱਧ ਸਕਦਾ, ਤੇ ਉਹ ਭਾਰਤ ਵੱਧ ਸਕਦਾ ਸਭ ਤੋਂ ਤੇਜ਼ੀ ਦੇ ਨਾਲ। ਉਹਦੇ ਰੀਜ਼ਨ ਨੇ, ਸਟਰੋਂਗ ਰੀਜ਼ਨ ਨੇ। ਇੱਕ ਤਾਂ ਜਿਹੜਾ ਵਾਘਾ ਹੈ, ਉਹ ਇੱਕ ਸਭ ਤੋਂ ਵੱਡਾ ਰੀਜ਼ਨ ਹੈ। ਜੇ ਇੱਥੋਂ ਇਹ ਵਪਾਰ ਹੁੰਦਾ ਤੇ ਭਾਰਤ ਕਿਤੇ ਦਾ ਕਿਤੇ ਜਾ ਸਕਦਾ। ਇਹ ਜਿਹੜੀਆਂ ਅੜੀਆਂ ਐਵੇਂ ਹੀ ਉਹ ਪਾਕਿਸਤਾਨ ਦੇ ਨਾਲ ਜਿਹੜੀਆਂ ਉਹ ਪਈਆਂ ਹੋਈਆਂ ਨੇ, ਅਫਗਾਨਿਸਤਾਨ ਇਸ ਵੇਲੇ ਮਦਦ ਕਰ ਰਿਹਾ ਭਾਰਤ ਦੀ, ਭਾਰਤ ਉਹਦੀ ਮਦਦ ਕਰ ਰਿਹਾ। ਤੋ ਜਿਹੜੀਆਂ ਅੜਚਣਾ ਨੇ ਉਹ ਹੈ ਕੋਈ ਨਹੀਂ। ਇਹਨੂੰ ਹਉਮੈ ਨੂੰ ਪਾਸੇ ਰੱਖ ਕੇ ਜੇ ਇਸ ਪਾਸੇ ਵੱਲ ਨੂੰ ਸੋਚਿਆ ਜਾਵੇ, ਛੇਤੀ ਸੋਚਿਆ ਜਾਣਾ, ਕਿਉਂਕਿ ਜਿਹੜੇ ਹਾਈਵੇ ਨਵੇਂ ਬਣ ਰਹੇ ਆ, ਚਾਹੇ ਉਹ ਦਿੱਲੀ ਕਟੜਾ ਹੈ, ਚਾਹੇ ਜਾਮਨਗਰ ਅੰਮ੍ਰਿਤਸਰ ਹਾਈਵੇ ਆ, ਇਹ ਸਾਰੇ ਦੇ ਸਾਰੇ ਹਾਈਵੇ ਵਪਾਰ ਦੇ ਵਾਸਤੇ ਬਣ ਰਹੇ ਆ। ਹੁਣ ਰਸ਼ੀਆ ਦੇ ਜਿਹੜੇ ਵਿਦੇਸ਼ ਮੰਤਰੀ ਨੇ ਸਰਗੋਈ ਲਾਵਰੋਵ, ਉੱਥੇ ਆਏ ਹੋਏ ਨੇ। ਰਸ਼ੀਆ ਨੇ ਭਾਰਤ ਤੇ ਹੋਰ ਭਾਈਵਾਲਾਂ ਦੇ ਨਾਲ ਜਿਹੜੀ ਕੌਮੀ ਕਰੰਸੀ ਦੇ ਵਿੱਚ ਵਪਾਰ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਨੇ, ਤਾਂ ਕਿ ਪੱਛਮ ਦੀਆਂ ਪਾਬੰਦੀਆਂ ਦੇ ਅਸਰ ਨੂੰ ਘਟਾਇਆ ਜਾ ਸਕੇ। ਇਹ ਜੇ ਇਸ ਪਾਸੇ ਵੱਲ ਨੂੰ ਸਟੈਪ ਤੁਰਦਾ ਤੇ ਮੈਂ ਸਮਝਦਾ ਕਿ ਜਿਹੜੇ ਅਮਰੀਕਾ ਦਾ ਲਗਭਗ ਪਿਛਲੱਗ ਬਣਦਾ ਜਾਂਦਾ ਸੀ ਭਾਰਤ, ਉਹ ਮੁੜ ਕੇ ਰਸ਼ੀਆ ਵਾਲੇ ਪਾਸੇ ਨੂੰ ਤੁਰ ਸਕਦਾ। ਕਿੰਨਾ ਤੁਰਦਾ ਦੇਖੋ, ਇਹ ਡਿਪੈਂਡ ਕਰਦਾ ਜਿਹੜੀਆਂ ਫੋਰਨ ਪਾਲਿਸੀਜ਼ ਨੇ ਭਾਰਤ ਦੀਆਂ, ਜਿਹੜੀਆਂ ਕਿ ਪਿਛਲੇ ਸਮੇਂ ਦੇ ਦੌਰਾਨ ਬਹੁਤੀਆਂ ਸਮਝ ਨਹੀਂ ਪਈਆਂ। ਕਿਉਂਕਿ ਜਦੋਂ ਤੁਹਾਨੂੰ ਜਿਹੜਾ ਮਿਨਿਸਟਰ ਆ, ਵਿਦੇਸ਼ ਮੰਤਰੀ, ਉਹਦਾ ਹੀ ਨਹੀਂ ਪਤਾ ਲੱਗਦਾ ਸੀ, ਤੇ ਪਾਲਿਸੀਆਂ ਦਾ ਕੀ ਪਤਾ ਲੱਗਣਾ ਸੀ। ਸਾਰਾ ਕੁਝ ਇੱਕੋ ਜਗ੍ਹਾ ਦੇ ਉੱਤੇ ਜਿਹੜਾ ਉਹ ਕੇਂਦਰਿਤ ਹੈ। ਜੇ ਤੁਸੀਂ ਕੱਲ ਦੀ ਜਿਹੜੀ ਉਹ ਪਿਕਚਰ ਵੀ ਦੇਖੋ, ਜਿਹੜੇ ਰਸ਼ੀਆ ਦੇ ਵਿਦੇਸ਼ ਮੰਤਰੀ ਆਏ ਹੋਏ ਨੇ, ਵਿਦੇਸ਼ ਮੰਤਰੀ ਦਾ ਸਵਾਗਤ ਵਿਦੇਸ਼ ਮੰਤਰੀ ਕਰਦਾ, ਪਰ ਇੱਥੇ ਵਿਦੇਸ਼ ਮੰਤਰੀ ਦਾ ਸਵਾਗਤ ਪ੍ਰਧਾਨ ਮੰਤਰੀ ਕਰ ਰਹੇ ਨੇ। ਫੋਟੋ ਦੇ ਵਿੱਚ ਕਿਸੇ ਨੂੰ ਹੋਰ ਨੂੰ ਨਹੀਂ ਜਿਹੜਾ ਉਹ ਸਾਹਮਣੇ ਆਉਣ ਦਿੱਤਾ ਜਾਂਦਾ। ਖੈਰ, ਜਿਹੜੇ ਇਹ ਲਾਵਰੋਵ ਨੇ ਇਹ ਬਿਆਨ ਆਪਣੇ ਜਿਹੜੇ ਭਾਰਤੀ ਹਮਰੁਤਬਾ ਨੇ ਐਸ ਜੈ ਸ਼ੰਕਰ ਦੇ ਨਾਲ ਮੁੱਦਿਆਂ ਦੇ ਉੱਤੇ ਗੱਲਬਾਤ ਤੋਂ ਬਾਅਦ ਦਿੱਤਾ, ਪਰ ਉਹਨਾਂ ਦੀ ਫੋਟੋ ਕਿਤੇ ਨਹੀਂ ਹੈਗੀ। ਫੋਟੋ ਜਿਹੜੀ ਆ ਉਹ ਪ੍ਰਧਾਨ ਮੰਤਰੀ ਦੇ ਨਾਲ। ਇਹ ਕਿਹਾ ਗਿਆ ਕਿ ਰਸ਼ੀਆ ਤੇ ਯੂਕਰੇਨ ਜੰਗ ਦੇ ਵਿੱਚ ਉਹਦੇ ਮਾਸਕੋ ਤੇ ਨਵੀਂ ਦਿੱਲੀ ਦੇ ਵਿਚਕਾਰ ਰਿਸ਼ਤਿਆਂ ਤੇ ਪੈਣ ਵਾਲੇ ਅਸਰ ਦੇ ਬਾਰੇ ਦੇ ਵਿੱਚ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਗੱਲਬਾਤ ਉਸ ਵੇਲੇ ਸ਼ੁਰੂ ਹੋਈ ਆ ਜਦੋਂ ਅਮਰੀਕਾ ਨੇ ਰਸ਼ੀਆ ਦੇ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਨੂੰ ਅਣਗੌਲਿਆ ਕਰਨ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ। ਔਰ ਜਿਹੜਾ ਲਵਰੋਵ ਹੈ, ਉਹਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਭਾਰਤ ਰਸ਼ੀਆ ਤੇ ਯੂਕਰੇਨ ਵਿਚਕਾਰ ਜੰਗ ਖਤਮ ਕਰਾਉਣ 'ਚ ਸਹਾਇਤਾ ਕਰ ਸਕਦਾ, ਤਾਂ ਉਹਨਾਂ ਨੇ ਕਿਹਾ ਜੇ ਭਾਰਤ ਕੌਮਾਂਤਰੀ ਸਮੱਸਿਆਵਾਂ ਪ੍ਰਤੀ ਆਪਣੀ ਢੁਕਵੀਂ ਤੇ ਤਰਕ ਸੰਗਤ ਪਹੁੰਚ ਦੇ ਨਾਲ ਹਮਾਇਤ ਕਰਨੀ ਚਾਹੁੰਦਾ ਹੈ ਤੇ ਕੋਈ ਵੀ ਇਹਦੇ ਖਿਲਾਫ ਨਹੀਂ ਹੋਊਗਾ। ਖੈਰ, ਇਹ ਜੇ ਗੱਲਾਂ ਤੁਸੀਂ ਸਾਈਡ ਦੇ ਉੱਤੇ ਕਰਦੇ ਹੋ, ਤਾਂ ਮੈਂ ਜੋ ਉਹਦੇ ਵਿੱਚੋਂ ਸੁੰਘਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਆ ਖਬਰ ਚੋਂ, ਇਹ ਆ ਕਿ ਜਿਹੜੀ ਕੌਮੀ ਕਰੰਸੀਆਂ, ਇਟ ਮੀਨਸ ਕਿ ਜਿਹੜਾ US ਦਾ ਡਾਲਰ ਹੈ, ਉਹਦਾ ਕਿਸੇ ਤਰੀਕੇ ਦੇ ਨਾਲ ਵੇਟ ਘਟਾਇਆ ਜਾਵੇ। ਕਿਉਂਕਿ ਜੇ ਏਸ਼ੀਅਨ ਖਿੱਤਾ ਇਕੱਠਾ ਹੋ ਜਾਂਦਾ, ਜਿਹਦੇ ਵਿੱਚ ਰਸ਼ੀਆ ਹੈ, ਇਹਦੇ ਵਿੱਚ
ਭਾਰਤ ਹੈ ਵੱਡਾ ਮੁਲਕ, ਚਾਈਨਾ ਵੱਡਾ ਮੁਲਕ ਹੈ। ਜੇ ਇਹ ਆਪਣੀ ਕਰੰਸੀ ਵੱਲ ਨੂੰ, ਇੱਕ ਕਰੰਸੀ ਵੱਲ ਨੂੰ ਜਿਹੜਾ ਜੀ ਉਤਰ ਪਏ, ਤਾਂ ਇਹ ਇੱਕ ਵਿਸ਼ਵ ਦੇ ਵਿੱਚ ਮੇਰੀ ਜਾਚੇ ਬਹੁਤ ਵੱਡੇ ਬਦਲਾਅ ਵਾਲੇ ਪਾਸੇ ਨੂੰ ਹੋ ਸਕਦਾ। ਪਰ ਇਹ ਏਡਾ ਸੌਖਾ ਨਹੀਂ ਹੈ ਜਿੰਨਾ ਆਪਾਂ ਇਹ ਗੱਲ ਕਰ ਲਈਏ ਕਿ ਹਾਂ ਜੀ ਇਹ ਅੱਜ ਹੋ ਗਿਆ ਤੇ 15 ਦਿਨਾਂ ਨੂੰ ਲਾਗੂ ਹੋ ਜਾਊਗਾ। ਪਰ ਇੰਨਾ ਜ਼ਰੂਰ ਹੈ ਕਿਉਂਕਿ ਇਹਨਾਂ ਕੋਲੇ ਮੰਡੀ ਬਹੁਤ ਵੱਡੀ ਹੈ, ਇਹਨਾਂ ਮੁਲਕਾਂ ਦੇ ਕੋਲੇ, ਤੇ ਹਰੇਕ ਮੁਲਕ ਦੀ ਜਿਹੜੀ ਨਿਗਾਹ ਹੈ ਉਹ ਮੰਡੀ ਦੇ ਉੱਤੇ ਰਹਿੰਦੀ। ਮੈਂ ਤਾਂ ਕਰਕੇ ਬਾਰ-ਬਾਰ ਉਹ ਸੈਂਟਰਲ ਏਸ਼ੀਆ ਦੇ ਵਪਾਰ ਦਾ ਜ਼ਿਕਰ ਜਿਹੜਾ ਉਹ ਜ਼ਰੂਰ ਕਰਦਾ ਕਿ ਇਹ ਕੀ ਹੈ ਤੇ ਇਹ ਕੌਣ-ਕੌਣ ਜਿਹੜੇ ਮੁਲਕ ਨੇ ਇਹਦੇ ਉੱਤੇ ਕਾਬੂ ਪਾਉਣ ਦੇ ਯਤਨਾਂ ਦੇ ਵਿੱਚ ਨੇ। ਜੀ। ਅੱਛਾ ਪਨੂ ਸਾਹਿਬ, ਸੂਬੇ ਦੀ ਸਿਆਸਤ ਤੋਂ ਲੈ ਕੇ ਪੰਜਾਬ ਦੀ ਵਿਧਾਨ ਸਭਾ ਤੋਂ ਲੈ ਕੇ ਕੌਮਾਂਤਰੀ ਕੂਟਨੀਤੀ ਤੇ ਕੌਮਾਂਤਰੀ ਜਿਹੜੇ ਹੁਣ ਖਬਰਾਂ ਨੇ ਭਾਰਤ ਰੂਸ ਮੁਲਾਕਾਤਾਂ ਦੀਆਂ, ਉੱਥੋਂ ਤੱਕ ਦੀ ਜਾਣਕਾਰੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ। ਤੁਹਾਡਾ ਬਹੁਤ-ਬਹੁਤ ਧੰਨਵਾਦ ਪਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ, ਥੈਂਕ ਯੂ। ਜੀ। ਸੋ ਸਰੋਤਿਓ, ਇਹ ਸਨ ਆਪਣੇ ਨਾਲ ਪਨੂ ਸਾਹਿਬ, ਬਲਤੇਜ ਪਨੂ ਜੀ, ਜਿਨ੍ਹਾਂ ਦੇ ਨਾਲ ਅਸੀਂ ਖਬਰਾਂ ਕੀਤੀਆਂ ਨੇ ਪੰਜਾਬ ਭਰ ਦੇ ਨਾਲ-ਨਾਲ ਵਿਸ਼ਵ ਦੇ ਵਿੱਚ ਹੁਣ ਕੀ ਹੋ ਰਿਹਾ ਤੇ ਨਾਲੋਂ ਨਾਲ ਭਾਰਤ ਦੇ ਵਿੱਚ ਕੀ ਹੋ ਰਿਹਾ, ਉਹਨਾਂ ਖਬਰਾਂ ਦੀ ਬਾਬਤ ਇਹਨਾਂ ਨੇ ਆਪਾਂ ਨੂੰ ਤਫਸੀਲ ਦਿੱਤੀ ਹੈ। ਜਾਂਦੇ ਸਾਡੇ ਸਪਾਂਸਰਸ ਉੱਤੇ ਜ਼ਰੂਰ ਨਜ਼ਰ ਮਾਰ ਲਈਏ। ਖਾਲਸਾ ਇੰਸ਼ੋਰੈਂਸ ਵਾਲੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ, ਜਿਨ੍ਹਾਂ ਦਾ ਨੰਬਰ ਹੈ 408-272-2500। ਇਹਨਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸੇ ਤਰ੍ਹਾਂ ਗੁਰਦੀਪ ਸਿੰਘ ਬਿਰਦੀ ਤੇ ਸਤਨਾਮ ਸਿੰਘ ਸ਼ੇਰਗਿੱਲ, ਮਨਜੀਤ ਸਿੰਘ ਦੀਵਾਨਾ ਜੀ ਸਾਡੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ। ਸੋ ਤੁਸੀਂ ਇਸ ਪ੍ਰੋਗਰਾਮ ਨੂੰ ਬਹੁਤ ਪਿਆਰ ਦਿੰਦੇ ਹੋ, ਤੁਹਾਡਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਕੱਲ੍ਹ ਮਿਲਾਂਗੇ ਨਵੀਆਂ ਤੇ ਅਹਿਮ ਖਬਰਾਂ ਦੇ